ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਅਪਡੇਟ ਅਮਰੀਕਾ ਦੇ ਵਿੱਚ। ਮੈਂ ਰਾਜਕਰਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 23 ਤਰੀਕ ਆ ਤੇ ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਤਨਾਮ ਸਿੰਘ ਸਨੀਪੁਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਕਾਲ 5307517605 ਦੇ ਉੱਤੇ। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲਗਰੋਵ, ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਆ, ਡੈਟ ਨੂੰ ਕੰਸੋਲੀਡੇਟ ਕਰਨਾ ਚਾਹੁੰਦੇ ਹੋ, 60% ਤੱਕ ਕਰਜ਼ਾ ਤੁਹਾਡਾ ਮਾਫ ਕਰਾ ਸਕਦੇ ਨੇ। ਕਾਲ ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ 8888889914। ਹਰਨੇਕ ਸਿੰਘ ਪਾਬਲਰ, ਐਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੱਲ ਤੋਂ ਹਾਰਵਰਡ ਯੂਨੀਵਰਸਿਟੀ ਨੂੰ ਲੈ ਕੇ ਜਿਹੜਾ ਮੇਨ ਇਸ਼ੂ ਅਮਰੀਕਾ ਦੇ ਵਿੱਚ ਨਹੀਂ, ਇਕੱਲਾ ਪੂਰੇ ਵਰਲਡ ਦੇ ਵਿੱਚ ਬਣਿਆ ਹੋਇਆ, ਕਿਉਂਕਿ 7000 ਦੇ ਕਰੀਬ ਜਿਹੜੇ ਸਟੂਡੈਂਟ ਆ ਪੂਰੀ ਦੁਨੀਆ ਤੋਂ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਜਾਂ ਉਹ ਮਾਸਟਰਸ, PhD ਵੱਖ-ਵੱਖ ਲੈਵਲ ਦੀ ਐਜੂਕੇਸ਼ਨ ਪ੍ਰਾਪਤ ਕਰਨ ਆਉਂਦੇ ਆ ਤੇ ਮੁੜ ਕੇ ਅਮਰੀਕਾ ਦੇ ਵਿੱਚ ਵੀ ਕਈ ਸੈੱਟ ਹੁੰਦੇ ਆ ਤੇ ਜਾਂ ਬਹੁਤ ਸਾਰੇ ਜਿਹੜੇ ਵਾਪਸ ਆਪਣੇ ਮੁਲਕਾਂ ਨੂੰ ਚਲੇ ਜਾਂਦੇ ਆ, ਉੱਥੇ ਉਹ ਲੀਡਰ ਬਣਦੇ ਆ, ਪ੍ਰੋਫੈਸਰ ਬਣਦੇ, ਵੱਖ-ਵੱਖ ਫੀਲਡ ਦੇ ਵਿੱਚ ਚੇਂਜਸ ਲੈ ਕੇ ਆਉਂਦੇ ਹੈਗੇ ਆ। ਹਾਰਵਰਡ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਨੇ ਜੋ ਆਪਣੇ ਸਟੂਡੈਂਟਸ ਤੇ ਸਕਾਲਰਸ ਆ ਉਹਨਾਂ ਨੂੰ ਇੱਕ ਲੈਟਰ ਲਿਖਿਆ ਆ ਵੀ ਕੱਲ ਜੋ ਫੈਡਰਲ ਗਵਰਨਮੈਂਟ ਆ ਉਹਨਾਂ ਨੇ ਸਟੂਡੈਂਟ ਐਕਸਚੇਂਜ ਵਿਜ਼ਟਰ ਪ੍ਰੋਗਰਾਮ ਜਿਹੜਾ SEVP ਉਹ ਰਿਮੂਵ ਕਰ ਦਿੱਤਾ ਆ, ਤਾਂ ਕਿ ਕਿਸੇ ਤਰ੍ਹਾਂ ਦਾ F ਤੇ J ਵੀਜ਼ਾ ਜੋ ਇੰਟਰਨੈਸ਼ਨਲ ਸਟੂਡੈਂਟ ਸਕਾਲਰ ਦੇ ਲਈ ਹੈਗਾ ਆ ਸਾਲ 2025-26 ਲਈ, ਉਹ ਨਹੀਂ ਦਿੱਤਾ ਜਾ ਸਕਦਾ ਹੈਗਾ। ਉਹ ਕਹਿੰਦੇ ਵੀ ਹਾਰਵਰਡ ਯੂਨੀਵਰਸਿਟੀ ਰਿਫਿਊਜ਼ ਕਰਦੀ ਆ, ਕਿਸੇ ਤਰ੍ਹਾਂ ਦਾ ਸਰੈਂਡਰ ਨਹੀਂ ਕਰਾਂਗੇ, ਖਾਸ ਕਰਕੇ ਐਜੂਕੇਸ਼ਨ ਦੇ ਮਾਮਲੇ ਦੇ ਵਿੱਚ ਕੋਈ ਵੀ ਜਿਹੜੀ ਫੈਡਰਲ ਗਵਰਨਮੈਂਟ ਹੋਵੇ, ਤੇ ਅਸੀਂ ਆਲਰੇਡੀ ਜਿਹੜਾ ਆ ਲਾ ਸੂਟ ਫਾਈਲ ਕਰ ਦਿੱਤਾ ਹੈਗਾ ਆ। ਸੋ ਉਹ ਕਹਿੰਦੇ ਵੀ ਅਸੀਂ ਵਰਕਆਊਟ ਕਰ ਰਹੇ ਹਾਂ ਵੀ ਕਿਸ ਤਰ੍ਹਾਂ ਜਿਹੜੇ ਸਟੂਡੈਂਟਸ ਹੈਗੇ ਆ, ਕਈਆਂ ਦੇ 2-2 ਸਾਲ ਹੋਏ ਆ, ਹਜੇ 2 ਸਾਲ ਹੋਰ ਲੱਗਣੇ ਆ ਯੂਨੀਵਰਸਿਟੀ 'ਚ ਡਿਗਰੀ ਕੰਪਲੀਟ ਕਰਨ ਲਈ, ਤੇ ਸਟੂਡੈਂਟ ਘਬਰਾਏ ਬਹੁਤ ਹੋਏ ਹੈਗੇ ਆ। ਇੰਟਰਨੈਸ਼ਨਲ ਐਨਰੋਲਮੈਂਟ ਬਹੁਤ ਵੱਡੇ ਪੱਧਰ ਤੇ ਅਮਰੀਕਾ ਦੀਆਂ ਯੂਨੀਵਰਸਿਟੀ 'ਚ ਹੁੰਦੀ ਆ ਤੇ ਉਹਨਾਂ ਦੀਆਂ ਜਿਹੜੀਆਂ ਫੀਸਾਂ ਆ ਉਹ ਵੀ ਬਹੁਤ ਜ਼ਿਆਦਾ ਹੁੰਦੀਆਂ। ਬਹੁਤ ਸਾਰੀਆਂ ਯੂਨੀਵਰਸਿਟੀਆਂ ਤਾਂ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਫੀਸਾਂ ਦੇ ਉੱਤੇ ਹੀ ਚੱਲਦੀਆਂ ਹੈਗੀਆਂ। ਜੀ ਬਿਲਕੁਲ ਹਰਜੋਤ ਸਿੰਘ ਜੀ, 3 ਗੁਣਾ 2 ਤੋਂ 3 ਗੁਣਾ ਜਿਹੜੀ ਐਕਸਟਰਾ ਫੀਸ ਹੁੰਦੀ ਆ ਜਿਹੜੇ ਕੋਈ ਰੈਜ਼ੀਡੈਂਟ ਹੁੰਦੇ ਆ ਉਹਨਾਂ ਦੇ ਮੁਕਾਬਲੇ। ਸੋ ਧੂੰਆਂ ਨਿਕਲਦਾ ਆ ਇੰਟਰਨੈਸ਼ਨਲ ਸਟੂਡੈਂਟ ਦਾ। ਹਾਂ, ਨਾਲ ਇਹ ਆ ਵੀ ਮੌਕਾ ਵੀ ਹੁੰਦਾ ਆ ਉਹਨਾਂ ਲੋਕਾਂ ਦੇ ਲਈ ਇੱਕ ਵਧੀਆ ਯੂਨੀਵਰਸਿਟੀ 'ਚ ਪੜ੍ਹਨ ਦਾ। ਆਈਵੀ ਲੀਗ ਯੂਨੀਵਰਸਿਟੀ ਆ, ਦੁਨੀਆ ਦੀਆਂ ਟੌਪ ਯੂਨੀਵਰਸਿਟੀਜ਼ ਦੇ ਵਿੱਚੋਂ ਇੱਕ ਹਾਰਵਰਡ ਦੀ ਯੂਨੀਵਰਸਿਟੀ ਆ। ਹੁਣ ਇਹ ਬਦਲਾਖੋਰੂ ਨੀਤੀ ਦੇ ਤਹਿਤ ਹੀ ਜਿਹੜਾ ਟਰੰਪ ਪ੍ਰਸ਼ਾਸਨ ਨੇ ਸਾਰਾ ਕੁਛ ਇਹਨਾਂ ਦੇ ਉਲਟ ਜਿਹੜਾ ਕੀਤਾ। ਇਹ ਵੀ ਦੱਸਦੇ ਜਾਈਏ, ਹਾਰਵਰਡ ਦੇ ਪੜ੍ਹੇ ਬਹੁਤ ਸਾਰੇ ਜਿਹੜੇ ਵਿਦਿਆਰਥੀ, ਜਿੱਦਾਂ ਹਰਜੋਤ ਜੀ ਨੇ ਦੱਸਿਆ, ਅਮਰੀਕਾ ਦੀ ਸਿਆਸਤ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਚੰਗਾ ਯੋਗਦਾਨ ਆ ਉਹ ਪਾਇਆ ਆ। ਬਾਹਰਲੇ ਮੁਲਕਾਂ ਦੇ ਵਿੱਚ ਵੀ ਜਿਹੜਾ ਉਹਨਾਂ ਦਾ ਯੋਗਦਾਨ ਉਹ ਰਿਹਾ ਆ। 6800 ਇਸ ਟਾਈਮ ਫੋਰਨ ਇੰਟਰਨੈਸ਼ਨਲ ਸਟੂਡੈਂਟ ਪੜ੍ਹ ਰਹੇ ਆ, ਜਿਨ੍ਹਾਂ ਚੋਂ 1/3 ਚਾਈਨਾ ਤੋਂ ਤੇ 700 ਤੋਂ ਵੱਧ ਜਿਹੜੇ ਭਾਰਤੀ ਮੂਲ ਦੇ ਇਸ ਟਾਈਮ ਹੈਗੇ ਆ। ਸੋ ਹੁਣ ਹਾਰਵਰਡ ਦੇ ਜਿਹੜੇ ਫੋਰਨ ਯੂਨੀਵਰਸਿਟੀ ਵਾਲੇ ਸਟੂਡੈਂਟ ਆ ਉਹ ਡਰੇ ਪਏ ਆ, ਜਿੱਦਾਂ ਤੁਸੀਂ ਦੱਸਿਆ ਵੀ ਸਹਿਮ ਇਸ ਗੱਲ ਤੋਂ ਆ ਵੀ ਉਹ ਕਹਿੰਦੇ ਵੀ ਸਾਨੂੰ ਹੁਣ ਪਤਾ ਹੀ ਨਹੀਂ ਲੱਗ ਰਿਹਾ ਵੀ ਅਸੀਂ ਅੱਗੇ ਕੀ ਕਰਨਾ। ਅਸੀਂ ਸਟਕ ਜਿਹੜੇ ਇਸ ਪੂਰੇ ਮਾਮਲੇ ਦੇ ਵਿੱਚ ਹੋ ਚੁੱਕੇ ਹੈਗੇ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਉਹ ਇਸ ਟਾਈਮ ਉੱਥੇ ਬਣੀ ਪਈ ਹੈਗੀ ਆ। ਅੱਜ ਟਰੰਪ ਐਡਮਿਨਿਸਟ੍ਰੇਸ਼ਨ ਦੇ ਉਲਟ
ਹਾਰਵਰਡ ਯੂਨੀਵਰਸਿਟੀ ਨੇ ਆਲਰੇਡੀ ਲਾਸੂਟ ਜਿਹੜਾ ਉਹ ਦਰਜ ਕਰ ਦਿੱਤਾ ਆ। ਇੱਥੋਂ ਤੱਕ ਕਿ ਜੱਜ ਨੇ ਬਲੌਕ ਵੀ ਕਰ ਦਿੱਤਾ ਟਰੰਪ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਬੈਨ ਆ ਹਾਰਵਰਡ ਯੂਨੀਵਰਸਿਟੀ ਦੇ ਉੱਤੇ, ਜਿਸ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਨੂੰ ਅਸੈਪਟ ਕਰਨ ਦੇ ਉੱਤੇ ਇਹਨਾਂ ਨੇ ਜਿਹੜੀ ਉਹ ਰੋਕ ਲਾਈ ਸੀ। ਉਹ ਕਹਿੰਦੇ ਵੀ ਇਹ ਟੋਟਲੀ ਗੈਰ ਸੰਵਿਧਾਨਿਕ ਆ, ਅਨਕਨਸਟੀਟਿਊਸ਼ਨਲ ਰਿਟੈਲੀਏਸ਼ਨ ਆ, ਕਿਉਂਕਿ ਅਸੀਂ ਵਾਈਟ ਹਾਊਸ ਦੀਆਂ ਗੱਲਾਂ ਜਿਹੜੀਆਂ ਉਹ ਨਹੀਂ ਮੰਨੀਆਂ। ਅਮਰੀਕਾ ਦੇ ਵਿੱਚ ਫ੍ਰੀ ਵਿਲ ਦਾ ਰੌਲਾ ਪਾਉਣ ਵਾਲੀ ਸਭ ਤੋਂ ਜ਼ਿਆਦਾ ਜਿਹੜੇ ਆ ਉਹ ਰਾਈਟ ਵਿੰਗ ਵਾਲੇ ਆ, ਤੇ ਉਹੀ ਇਸ ਟਾਈਮ ਉਸ ਨੂੰ ਕੁਚਲਣ ਦੇ ਵਿੱਚ ਮੋਹਰੇ ਜਿਹੜੇ ਆ ਉਹ ਆਏ ਪਏ ਨੇ। ਇਦਾਂ ਕਰਕੇ ਵੀ ਜੇ ਤੁਸੀਂ ਸਾਡੀ ਗੱਲ ਨਹੀਂ ਮੰਨਣੀ ਤਾਂ ਫਿਰ ਜਿਹੜਾ ਉਹ ਤੁਹਾਨੂੰ ਲਾਂਭੇ ਜਿਹੜਾ ਉਹ ਕਰ ਦਿੱਤਾ ਜਾਊਗਾ। ਸੋ ਹਾਲ ਦੀ ਘੜੀ ਯੂਐਸ ਡਿਸਟ੍ਰਿਕਟ ਜੱਜ ਐਲਿਸਨ ਬਰੋਜ਼ ਬੋਸਟਨ ਦੇ ਵਿੱਚ ਉਹਨਾਂ ਨੇ ਟੈਂਪਰੇਰੀ ਰਿਸਟ੍ਰੇਨਿੰਗ ਆਰਡਰ ਇਹਨਾਂ ਦੇ ਬੈਨ ਦੇ ਉਲਟ ਜਿਹੜਾ ਉਹ ਲਾ ਦਿੱਤਾ ਆ। ਸੋ ਇਹ ਵੀ ਮਾਮਲਾ ਹਰਜੋਤ ਸਿੰਘ ਜੀ ਜਾਊਗਾ ਕਿੱਥੇ? ਸੁਪਰੀਮ ਕੋਰਟ ਤੱਕ। ਅਕਸਰ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਰੌਲੇ ਰੱਪੇ ਦੇ ਵਿੱਚ ਆਖਿਆ ਜਾਂਦਾ ਹੈ ਵੀ ਜਿਹੜਾ ਵੇਸਟ ਦਾ ਬਚਾਉਣਾ ਆ, ਪਰ ਹੁਣ ਜਿਹੜੀ ਇਹਨਾਂ ਨੇ ਹੁਣ ਅਸੀਂ ਡਿਪਾਰਟਮੈਂਟ ਆਫ ਜਸਟਿਸ ਦੇ ਦੁਬਾਰਾ ਜਿਹੜੇ ਕੇਸ ਲੜੇ ਜਾਣੇ ਆ, ਉਹ ਮਨੀ ਕਿੱਥੋਂ ਆਉਣੀ ਆ? ਲੋਕਾਂ ਦੀ ਟੈਕਸ ਪੇਅਰ ਮਨੀ ਹੋਈ ਆ ਨਾ। ਸੋ ਉਹੀ ਸਾਰੇ ਪਾਸੇ ਜਿਹੜੀ ਉਹ ਯੂਜ਼ ਜਿਹੜੀ ਉਹ ਹੋਣ ਜਾ ਰਹੀ ਆ। ਸੋ ਵੇਸਟ ਕਿਸ ਤਰੀਕੇ ਨਾਲ ਰੁਕੂਗਾ ਇਹ ਆਉਣ ਵਾਲੀ ਜਿਹੜੀ ਵੱਖਰੀ ਗੱਲ ਆ, ਪਰ ਉਸ ਤੋਂ ਵੀ ਜਿਹੜੀ ਵੱਡੀ ਗੱਲ ਆ ਵੀ ਤੁਹਾਡੀ ਇੱਕ ਫ੍ਰੀ ਵਿਲ ਤੇ ਜਿਹੜੀ ਨਾਲ ਦੇ ਨਾਲ ਫ੍ਰੀ ਸਪੀਚ, ਉਸ ਨੂੰ ਵੀ ਜਿਹੜੇ ਟਰੰਪ ਪ੍ਰਸ਼ਾਸਨ ਕਹਿੰਦਾ ਵੀ ਹਾਲ ਦੀ ਘੜੀ ਜੇ ਤੁਸੀਂ ਸਾਡੇ ਨਾਲ ਨਹੀਂ ਮੰਨਦੇ, ਸਾਡੇ ਨਾਲ ਤਵੱਕੋ ਨਹੀਂ ਰੱਖਦੇ ਗੱਲਾਂ ਦੇ ਨਾਲ, ਤਾਂ ਅਸੀਂ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਉਹਦੇ ਉੱਤੇ ਕੜਿੱਕੀ ਜਿਹੜੀ ਉਹ ਫਸਾ ਸਕਦੇ ਆ। 7000 ਤੋਂ ਵੱਧ ਜਿਹੜੇ ਵੀਜ਼ਾ ਹੋਲਡਰਸ ਆ ਉਹਨਾਂ ਦੇ ਉੱਤੇ ਇਮੀਡੀਏਟਲੀ ਜਿਹੜਾ ਡੈਵਸਟੇਟਿੰਗ ਇਫੈਕਟ ਕਹਿੰਦੇ ਆ ਹਾਰਵਰਡ ਯੂਨੀਵਰਸਿਟੀ ਦੇ ਉਹਨਾਂ ਵਿਦਿਆਰਥੀਆਂ ਦੇ ਉੱਤੇ ਜਿਹੜਾ ਉਹ ਪੈ ਸਕਦਾ ਆ। ਸੋ ਇਹ ਲਾਸੂਟ ਫਾਈਲ ਕੀਤਾ ਗਿਆ ਸੀਗਾ, ਐਮਰਜੈਂਸੀ ਲਾਸੂਟ ਫਾਈਲ ਕੀਤਾ ਗਿਆ ਸੀ, ਤੇ ਉਸ ਦੇ ਉੱਤੇ ਜਿਹੜੇ ਯੂਐਸ ਫੈਡਰਲ ਜੱਜ ਆ ਉਹਨਾਂ ਨੇ ਸਰਕਾਰ ਦੇ ਇਸ ਬੈਨ ਨੂੰ ਬਲੌਕ ਲਗਾ ਦਿੱਤਾ ਆ। ਸੋ ਇਹ ਕਿੰਨਾ ਚਿਰ ਰਹੂਗਾ ਇਹ ਹਾਲ ਦੀ ਘੜੀ ਜਿਹੜੀ ਉਹ ਦੇਖਣ ਵਾਲੀ ਗੱਲ ਰਹੇਗੀ। ਇੰਟਰਨੈਸ਼ਨਲ ਜਿਹੜੇ ਸਟੂਡੈਂਟਸ ਆ 27% ਹਾਰਵਰਡ ਯੂਨੀਵਰਸਿਟੀ ਦੀ ਐਨਰੋਲਮੈਂਟ ਦਾ ਨੰਬਰ ਹੈਗਾ 2024 ਤੇ 2025 ਦਾ ਅਕੈਡਮਿਕ ਈਅਰ। ਇਹ 20% ਅਪ ਹੋਇਆ ਜੇ 2006 ਤੋਂ ਲੈ ਕੇ 2007 ਤੱਕ ਜੇ ਦੇਖਿਆ ਜਾਵੇ। ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਵੀ ਬਹੁਤ ਸਾਰੇ ਜਿਹੜੇ ਕਾਲਜਸ ਆ ਉਹ ਇੰਟਰਨੈਸ਼ਨਲ ਐਨਰੋਲਮੈਂਟ ਦੇ ਉੱਤੇ ਡਿਪੈਂਡ ਕਰਦੇ ਆ। ਅਮਰੀਕਾ ਦੇ ਵਿੱਚ 43.8 ਬਿਲੀਅਨ ਡਾਲਰ ਸਨ 2023 ਤੇ 24 ਦੇ ਵਿੱਚ ਜੋ ਇੰਟਰਨੈਸ਼ਨਲ ਸਟੂਡੈਂਟ ਦੀ ਐਨਰੋਲਮੈਂਟ ਆ ਉਹਨਾਂ ਵੱਲੋਂ ਫੀਸ ਆਈ ਆ। ਇਹ ਐਸੋਸੀਏਸ਼ਨ ਆਫ ਇੰਟਰਨੈਸ਼ਨਲ ਐਜੂਕੇਟਰਸ ਆ ਉਹਨਾਂ ਦੇ ਮੁਤਾਬਕ ਦੱਸਿਆ ਗਿਆ ਆ। ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸਿਆ ਹੈ ਵੀ ਹਾਰਵਰਡ ਯੂਨੀਵਰਸਿਟੀ ਇੱਦਾਂ ਦੀ ਯੂਨੀਵਰਸਿਟੀ ਆ ਜਿਹਨ ਦੁਨੀਆ ਦੇ ਲੀਡਰ ਪੈਦਾ ਕੀਤੇ ਆ, ਤੇ ਅਮਰੀਕਾ ਦੇ ਖੁਦ 8 ਪ੍ਰੈਜ਼ੀਡੈਂਟ ਹਾਰਵਰਡ ਯੂਨੀਵਰਸਿਟੀ ਦੇ ਗ੍ਰੈਜੂਏਟ ਆ, ਜਿਨ੍ਹਾਂ ਦੇ ਵਿੱਚੋਂ ਜੌਨ ਐਡਮਜ਼, ਜੌਨ ਕੁਇੰਸੀ ਐਡਮਜ਼, ਰਦਰਫੋਰਡ ਹੇਜ਼, ਰੂਜ਼ਵੈਲਟ, ਫਰੈਂਕਲਿਨ ਡੀ ਰੂਜ਼ਵੈਲਟ, ਜੌਨ ਐਫ ਕੈਨੇਡੀ, ਜਾਰਜ ਡਬਲਯੂ ਬੁਸ਼ ਤੇ ਬਰਾਕ ਓਬਾਮਾ। ਸੋ 8 ਪ੍ਰੈਜ਼ੀਡੈਂਟ ਹਾਰਵਰਡ ਯੂਨੀਵਰਸਿਟੀ ਦੇ ਪੜ੍ਹੇ ਹੋਏ ਹੈਗੇ ਜੀ। ਬਿਲਕੁਲ। ਤੇ 399 ਸਾਲ ਹਰਜੋਤ ਸਿੰਘ ਜੀ ਪੁਰਾਣੀ ਇਹ ਯੂਨੀਵਰਸਿਟੀ ਆ, ਆਈਵੀ ਲੀਗ ਜਿੱਦਾਂ ਯੂਨੀਵਰਸਿਟੀ ਆ ਉਸ ਦੇ ਵਿੱਚ ਆ। ਸੋ ਨਾਲ ਜਿਹੜੇ ਕੱਲ ਕ੍ਰਿਸਟੀ ਨਿਯਮ ਹੋਣਾ ਨੇ ਧਮਕੀ ਬਾਕੀ ਯੂਨੀਵਰਸਿਟੀਆਂ ਨੂੰ ਵੀ ਨਾਲ ਹੀ ਲੱਗਦੇ ਹੱਥ ਦੇ ਦਿੱਤੀ ਸੀ। ਉਹ ਕਹਿੰਦੇ ਸੀਗੇ ਵੀ ਭਾਈ ਜੇ ਤੁਸੀਂ ਸਾਡੀ ਗੱਲ ਨਾ ਬੇਸਿਕਲੀ ਮੰਨੀ ਤਾਂ ਤੁਹਾਨੂੰ ਜਿਹੜਾ ਆ ਉਹ ਅਸੀਂ ਇਸੇ ਤਰੀਕੇ ਦੇ ਨਾਲ ਤੁਹਾਡੀਆਂ ਵੀ ਜਿਹੜੀਆਂ ਸਰਵਿਸਿਜ਼ ਆ ਜਾਂ ਜਿਹੜੀ ਤੁਹਾਡੀ ਇਹ ਐਬਿਲਿਟੀ ਆ ਉਸ ਨੂੰ ਰੱਦ ਕਰ ਸਕਦੇ ਆ। ਗ੍ਰੀਨ ਕਾਰਡਸ ਨੂੰ ਹਰਜੋਤ ਸਿੰਘ ਜੀ ਜਿਸ ਤਰੀਕੇ ਦੇ ਨਾਲ ਹੁਣ ਦੇਖਿਆ ਜਾ ਰਿਹਾ ਤੇ ਜਿਸ ਤਰੀਕੇ ਦੇ ਨਾਲ ਉਹ ਚੱਲ ਰਿਹਾ ਹੈ ਕੰਮ, ਉਹ ਹੁਣ ਸਪਸ਼ਟ ਹੀ ਆ ਵੀ ਇਹ ਆਪਾਂ ਕਿਹੜੇ ਪਾਸੇ ਵੱਲ ਨੂੰ ਜਿਹੜਾ ਉਹ ਵੱਧ ਰਹੇ ਹੈਗੇ ਆ। ਸੋ ਇਹ ਸਿਚੁਏਸ਼ਨ ਜਿਹੜੀ ਇਹੀ ਆ ਵੀ ਪ੍ਰਸ਼ਾਸਨ ਦੇ ਮੋਹਰੇ ਜਿਹੜਾ ਉਹ ਅੜਨਾ ਨਹੀਂ, ਜਿਹੜਾ ਅੜੂਗਾ ਤੇ ਉਹਨੂੰ ਜਿਹੜਾ ਇਹ ਜਿਹੜਾ ਝਾੜਨ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਗੱਲ ਕਰਨਗੇ। ਅਮਰੀਕਾ ਇਦਾਂ ਜਿਹੜਾ ਉਹ ਕਿਸੇ ਟਾਈਮ ਦੇ ਉੱਤੇ ਨਹੀਂ ਸੀ, ਪਰ ਹੁਣ ਪ੍ਰਸ਼ਾਸਨ ਵੱਖਰੇ ਢੰਗ ਦੇ ਨਾਲ ਜਿਹੜਾ ਉਹ ਇੱਥੇ ਚੱਲ ਰਿਹਾ ਹੈਗਾ ਆ। ਸੋ ਡਾਲਰ ਦੀਆਂ ਜਿਹੜੀਆਂ ਗ੍ਰਾਂਟਸ ਦੇ ਜਿਹੜੀਆਂ ਫੰਡ ਸੀਗੇ ਉਹ ਵੀ ਆਲਰੇਡੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹਨਾਂ ਦੇ ਰੋਕ ਦਿੱਤੇ ਹੈਗੇ ਆ। ਪ੍ਰੈਜ਼ੀਡੈਂਟ ਤੋਂ ਬਿਨਾਂ ਜੇ ਯੂਐਸ ਦੇ ਸੁਪਰੀਮ ਕੋਰਟ ਜਸਟਿਸਿਸ ਦੀ ਗੱਲ ਕਰੀਏ, 15 ਯੂਐਸ ਦੇ ਸੁਪਰੀਮ ਕੋਰਟ ਦੇ ਜਿਹੜੇ ਜੱਜ ਆ ਉਹ ਹਾਰਵਰਡ ਲਾ ਸਕੂਲ ਦੇ ਗ੍ਰੈਜੂਏਟ ਹੈਗੇ ਆ। ਤੇ ਈਵਨ ਕਰੰਟ ਜਿਹੜੇ ਇਸ ਟਾਈਮ ਸੁਪਰੀਮ ਕੋਰਟ ਦੇ ਉੱਤੇ 5 ਜੱਜ ਜਿਹੜੇ ਆ ਉਹ ਹਾਰਵਰਡ ਗ੍ਰੈਜੂਏਟਸ ਆ, ਜਿਨ੍ਹਾਂ ਦੇ ਵਿੱਚ ਚੀਫ ਜਸਟਿਸ ਜੌਨ ਰੌਬਰਟਸ, ਜਸਟਿਸ ਨੀਲ ਗਰਸ਼ਚ, ਇਲੇਨਾ ਕਾਗਨ, ਕੇਤਨ ਜੀ ਬਰਾਊਨ ਜੈਕਸਨ ਤੇ ਬ੍ਰੈਟ ਕੈਵਨਾ।
5 ਜਿਹੜੇ ਮੌਜੂਦਾ ਜਸਟਿਸ ਆ ਉਹ ਖੁਦ ਹਾਰਵਰਡ ਯੂਨੀਵਰਸਿਟੀ ਦੇ ਗ੍ਰੈਜੂਏਟ ਆ। ਸੋ ਇਹ ਅਲਟੀਮੇਟਲੀ ਕੇਸ ਯੂਐਸ ਦੀ ਸੁਪਰੀਮ ਕੋਰਟ ਕੋ ਜਾਣਾ ਆ। ਇਦਾਂ ਹੋਣਾ ਨਹੀਂ ਚਾਹੀਦਾ ਸੀ, ਪਰ ਇਹ ਇੱਕ ਬਹੁਤ ਵੱਡੀ ਧਮਕੀ ਆ ਜਿਹਦੇ ਨਾਲ ਹੋਰ ਯੂਨੀਵਰਸਿਟੀਆਂ ਦੇ ਉੱਤੇ ਵੀ ਅਸਰ ਪਊਗਾ ਤੇ ਓਵਰਆਲ ਅਮਰੀਕਾ 'ਤੇ ਬਹੁਤ ਅਸਰ ਪੈਣਾ, ਕਿਉਂਕਿ ਜਿਹੜੇ ਸਟੂਡੈਂਟਸ ਆ ਉਹਨਾਂ ਨੇ ਆਉਣਾ ਬੰਦ ਕਰ ਦੇਣਾ। ਜਿਸ ਹਿਸਾਬ ਦੇ ਨਾਲ ਮੈਂ ਇੱਕ ਹੋਰ ਨਿਊਜ਼ ਪੜ੍ਹ ਰਿਹਾ ਸੀ ਵੀ ਉਹ ਆਪਾਂ ਇਮੀਗ੍ਰੇਸ਼ਨ ਦੇ ਵਿੱਚ ਕਰਾਂਗੇ ਵੀ ਜਿਹੜਾ OPT ਖਤਮ ਕਰਨ ਜਾ ਰਹੇ ਆ, ਤੇ ਸੋ ਕਿਉਂ ਜਿਹੜੇ ਸਟੂਡੈਂਟਸ ਆ ਉਹ ਅਮਰੀਕਾ ਦੇ ਵਿੱਚ ਪੜ੍ਹਨ ਆਉਣਗੇ, ਹੋਰ ਬਾਕੀ ਮੁਲਕਾਂ ਦੇ ਵਿੱਚ ਜਾਣਗੇ ਜੇ ਉਹਨਾਂ ਨੂੰ ਲੱਗੂਗਾ ਵੀ ਅਸੀਂ ਇੱਥੇ ਪੜ੍ਹ ਕੇ ਇੱਥੋਂ ਮਾਸਟਰ PhD ਕਰਕੇ ਸਾਨੂੰ ਇੱਥੇ ਜੌਬ ਨਹੀਂ ਮਿਲ ਸਕਦੀ, ਤੇ ਫਿਰ ਤਾਂ ਉਹ ਕਿਸੇ ਵੀ ਮੁਲਕ ਦੇ ਵਿੱਚ ਜਾ ਕੇ ਜਿਹੜਾ ਪੜ੍ਹ ਸਕਦੇ ਹੈਗੇ। ਜੀ ਇਹੀ ਨਹੀਂ ਹਰਜੋਤ ਸਿੰਘ ਜੀ, ਆਈ ਥਿੰਕ ਸਭ ਤੋਂ ਵੱਡਾ ਮਸਲਾ ਇਹਦੇ ਵਿੱਚ ਇਹ ਆ, ਉਹ ਤਾਂ ਚਲੋ ਇੱਕ ਉਹਦਾ ਸਾਈਡ ਇਫੈਕਟ ਹੋ ਗਿਆ ਨਾ। ਜਿਹੜਾ ਸਭ ਤੋਂ ਵੱਡਾ ਮਸਲਾ ਇਹ ਆ ਵੀ ਕੀ ਪ੍ਰਸ਼ਾਸਨ ਇਦਾਂ ਚੱਲਣਾ ਚਾਹੀਦਾ ਆ ਵੀ ਤੁਸੀਂ ਸਾਡੀ ਗੱਲ ਮੰਨੋ ਤਾਂ ਠੀਕ ਆ, ਨਹੀਂ ਤਾਂ ਜਿਹੜਾ ਕਰ ਦੋ ਇਹਨਾਂ ਨੂੰ ਸਾਈਡ ਤੇ, ਜਿਹੜਾ ਉਹ ਕਰ ਦੋ। ਸੋ ਇਹ ਇਦਾਂ ਨਹੀਂ ਜਿਹੜਾ ਅਮਰੀਕਾ ਦੇ ਵਿੱਚ ਚੀਜ਼ ਜਿਹੜੀ ਉਹ ਚਾਹੀਦੀ। ਇਹ ਤਾਂ ਫਿਰ ਇਦਾਂ ਲੱਗਦਾ ਵੀ ਇਹ ਰਿਟੈਲੀਏਸ਼ਨ ਜਿਹੜੀਆਂ ਪੋਲੀਟੀਕਲ ਰਿਟੈਲੀਏਸ਼ਨ ਜਿਹੜੀਆਂ ਕਰਨੀਆਂ, ਹਾਂ ਇਹ ਇੰਡੀਆ ਵਿੱਚ ਤਾਂ ਆਪਾਂ ਸੁਣਦੇ ਦੇਖਦੇ ਜਿਹੜੇ ਉਹ ਆਏ ਆ। ਜੇ ਉਹ ਅਮਰੀਕਾ 'ਚ ਵੀ ਇਹੀ ਕੁਝ ਹੋਣਾ ਤਾਂ ਫਿਰ ਇੱਥੇ ਰਹਿ ਕੀ ਜਾਣਾ, ਫਰਕ ਹੀ ਜਿਹੜਾ ਉਹ ਰਹਿ ਜਾਣਾ। ਸੋ ਯੂਨੀਵਰਸਿਟੀਆਂ ਦੇ ਆਪੋ ਆਪਣੇ ਜਿਹੜੇ ਰਵੱਈਏ ਨੇ, ਕਿਤੇ ਤੁਹਾਨੂੰ ਚੰਗੇ ਲੱਗਦੇ, ਕਿਤੇ ਉਹ ਮਾੜੇ ਲੱਗਦੇ ਆ। ਤੇ ਹੁਣ ਹਾਲ ਦੀ ਘੜੀ ਪੇਚਾ ਜਿਹੜਾ ਹਰਜੋਤ ਸਿੰਘ ਜੀ ਚੰਗਾ ਜਿਹੜਾ ਇਹਨਾਂ ਦਾ ਉਹ ਪੈ ਚੁੱਕਾ ਹੈਗਾ ਆ। ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ, ਉਸ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ ਤਾਂ ਇਹ ਜਿਹੜੀ ਰਿਪੋਰਟਸ ਇਸ ਟਾਈਮ ਆ ਰਹੀਆਂ ਆ ਵੀ ਯੂਕਰੇਨ ਤੇ ਰਸ਼ੀਆ ਦੇ ਦਰਮਿਆਨ ਜਿਹੜੇ ਕੈਦੀਆਂ ਦੀ ਅਦਲਾ ਬਦਲੀ ਜਿਹੜੀ ਉਹ ਹੋ ਸਕਦੀ ਹੈਗੀ ਆ। ਸੋ ਇਹ ਇੱਕ ਵੈਲਕਮ ਸਾਈਨ ਮੰਨਿਆ ਜਿਹੜਾ ਉਹ ਜਾ ਰਿਹਾ ਆ। ਬਹੁਤ ਸਾਰੇ ਜਿਹੜੇ ਇਸ ਟਾਈਮ ਰਿਪੋਰਟ ਕਰ ਰਹੇ ਨੇ ਨਿਊਜ਼ ਏਜੰਸੀਜ਼, ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮ, BBC, ਸਾਰੇ ਜਾਣੇ ਕਹਿੰਦੇ ਵੀ ਯੂਕਰੇਨ ਤੇ ਰਸ਼ੀਆ ਇਸ ਟਾਈਮ ਹੁਣ ਤੱਕ ਦੀ ਸਭ ਤੋਂ ਵੱਡੇ ਜਿਹੜੇ ਪ੍ਰਿਜ਼ਨਰ ਸਵੈਪ, ਕੈਦੀਆਂ ਦੀ ਅਦਲਾ ਬਦਲੀ ਜਿਹੜੀ ਉਸ ਦੇ ਵਿੱਚ ਹਿੱਸਾ ਲੈਣਗੇ। 2022 ਦੀ ਜਿਹੜੀ ਇਨਵੇਜਨ ਰੂਸ ਨੇ ਕੀਤੀ ਸੀ ਯੂਕਰੇਨ ਦੇ ਉੱਤੇ, ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜੇ ਆંકੜੇ ਜਿਹੜੇ ਹਰਜੋਤ ਸਿੰਘ ਜੀ ਦੱਸੇ ਜਾ ਰਹੇ ਵੀ 780 ਜਿਹੜੇ ਸੋਲਜਰਸ ਆ, ਫੌਜੀ ਆ, ਉਹਨਾਂ ਨੂੰ ਜਿਹੜਾ ਉਹ ਅਦਲਿਆ ਬਦਲਿਆ ਜਾਵੇਗਾ। ਕਹਿੰਦੇ ਵੀ ਦੋਨੋਂ ਹੀ ਮੁਲਕ 390 ਈਚ, ਦੋਨੋਂ ਜਾਣੇ 390 ਜਿਹੜੇ ਫੌਜੀ ਤੇ ਜਿਹੜੇ ਸਿਵਿਲੀਅਨਸ ਆ ਉਹਦੇ ਵਿੱਚ ਪ੍ਰਿਜ਼ਨਰ ਐਕਸਚੇਂਜ ਜਿਹੜਾ ਉਹ ਹੋਵੇਗਾ। 270 ਸਰਵਿਸਮੈਨ ਤੇ 120 ਜਿਹੜੇ ਸਿਵਿਲੀਅਨ ਆ, ਉਹਨਾਂ ਦੋਨਾਂ ਮੁਲਕਾਂ ਨੇ ਇੱਕ ਦੂਜੇ ਦੇ ਹੁਣ ਅਦਲਾ ਬਦਲੀ ਜਿਹੜੇ ਉਹ ਕੀਤੀ ਜਿਹੜੀ ਉਹ ਜਾਊਗੀ। ਦੋਨੋਂ ਮੁਲਕ ਮੰਨੇ ਸੀਗੇ ਵੀ 1000 ਜਿਹੜੇ ਪ੍ਰਿਜ਼ਨਰ ਆ ਉਹਨਾਂ ਨੂੰ ਐਕਸਚੇਂਜ ਜਿਹੜਾ ਉਹ ਕੀਤਾ ਜਾ ਸਕਦਾ। ਸੋ ਉਹਨਾਂ ਦੇ ਵਿੱਚੋਂ 390 ਇੱਕ ਪਾਸਿਓਂ ਜਿਹੜੇ ਆ ਹੁਣ ਜਿਹੜੇ ਇਹਨਾਂ ਦੀ ਅਦਲਾ ਬਦਲੀ ਜਿਹੜੀ ਉਹ ਹੋਊਗੀ। ਰਸ਼ੀਅਨ ਡਿਫੈਂਸ ਮਿਨਿਸਟਰ ਨੇ ਜਿਹੜਾ ਉਹ ਕਿਹਾ ਵੀ ਜਿਹੜੇ ਸਰਵਿਸਮੈਨ ਤੇ ਜਿਹੜੇ ਸਿਵਿਲੀਅਨ ਆ ਜਿਨ੍ਹਾਂ ਨੂੰ ਯੂਕਰੇਨੀਅਨ ਫੌਜੀਆਂ ਨੇ ਕੈਪਚਰ ਕਰ ਲਿਆ ਸੀਗਾ ਕੁਰਕਸ ਦੇ ਜਿਹੜੇ ਬਾਰਡਰ ਇਲਾਕੇ ਦੇ ਜਿਹੜੇ ਉਹ ਵਿੱਚ, ਉਹਨਾਂ ਨੂੰ ਜਿਹੜਾ ਉਹ ਹੁਣ ਵਾਪਸ ਘੱਲਿਆ ਜਾਊਗਾ। ਕਹਿੰਦੇ ਵੀ ਉਹ ਬੈਲਾਰੂਸੀਅਨ ਟੈਰੀਟਰੀ ਦੇ ਉੱਤੇ ਜਿਹੜੇ ਉਹ ਸੀਗੇ। ਉਧਰ ਯੂਕਰੇਨ ਦਾ ਜਿਹੜਾ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਸੋਸ਼ਲ ਮੀਡੀਆ ਦੇ ਉੱਤੇ ਐਲਾਨ ਜਿਹੜਾ ਉਹ ਕੀਤਾ ਵੀ ਜਿਹੜੇ ਹੈਗੇ ਅਸੀਂ ਆਪਣੇ ਲੋਕਾਂ ਨੂੰ ਘਰ ਵਾਪਸ ਜਿਹੜਾ ਆ ਉਹ ਬੁਲਾਇਆ ਜਿਹੜਾ ਹੋ ਜਾਊਗਾ। ਸੋ ਯੂਕਰੇਨ ਕਹਿੰਦੇ ਵੀ ਕੋਆਰਡੀਨੇਸ਼ਨ ਕੀਤੀ ਜਿਹੜੀ ਉਹ ਜਾ ਰਹੀ ਆ ਹੈੱਡਕੁਆਰਟਰਸ ਦੇ ਵਿੱਚ ਵੀ ਪ੍ਰਿਜ਼ਨਰ ਆਫ ਵਾਰ ਜਿਹੜੇ ਆ ਉਹਨਾਂ ਦੇ ਵਿੱਚੋਂ 270 ਜਿਹੜੇ ਯੂਕਰੇਨੀਅਨ ਸਰਵਿਸਮੈਨ ਤੇ 120 ਜਿਹੜੇ ਸਿਵਿਲੀਅਨ ਆ ਉਹਨਾਂ ਨੂੰ ਵਾਪਸ ਜਿਹੜਾ ਉਹ ਘੱਲਿਆ ਜਾਊਗਾ। ਕਹਿੰਦੇ ਵੀ ਇਹ ਕੀਵ, ਚਰਨੀਵ, ਸੂਮੀ ਤੋਂ ਡੋਨਟੈਸਕ, ਖਾਰਕੀਵ ਤੇ ਖਰਸਨ ਦੇ ਇਲਾਕੇ ਦੇ ਵਿੱਚ ਜਿਹੜੇ ਰਸ਼ੀਆ ਨੇ ਕੈਦੀ ਬਣਾਏ ਸੀ ਉਹਨਾਂ ਨੂੰ ਹੁਣ ਵਾਪਸ ਜਿਹੜਾ ਉਹ ਲਿਆਂਦਾ ਜਾ ਰਿਹਾ ਹੈਗਾ ਆ। US ਦੇ ਜਿਹੜੇ ਰਾਸ਼ਟਰਪਤੀ ਡੋਨਲਡ ਟਰੰਪ ਉਹਨਾਂ ਨੇ ਇਸ ਖਬਰ ਤੋਂ ਬਾਅਦ ਦੇ ਵਿੱਚ ਵਧਾਈ ਦਾ ਸੰਦੇਸ਼ ਆਪਣੇ ਟਰੁਥ ਸੋਸ਼ਲ ਪਲੇਟਫਾਰਮ ਦੇ ਉੱਤੇ ਜਿਹੜਾ ਉਹ ਦਿੱਤਾ, ਇਹ ਕਲੇਮ ਜਿਹੜਾ ਨਾਲ ਕੀਤਾ। ਸੋ ਕਹਿੰਦੇ ਵੀ ਦਿਸ ਕੁਡ ਲੀਡ ਟੂ ਸਮਥਿੰਗ ਬਿਗ। ਸੋ ਆਪਾਂ ਉਮੀਦ ਕਰਦੇ ਆ ਵੀ ਇਹ ਵੀ ਜਿਹੜੀ ਲੜਾਈ ਆ ਉਹ ਇਵੈਂਚੁਅਲੀ ਹੁਣ ਰੁਕੇ ਜੀ। ਈਰਾਨ ਤੇ USA ਦੇ ਵਿੱਚ 5ਵੀਂ ਜਿਹੜੀ ਗੱਲਬਾਤ ਆ ਉਹ ਹੁਣੇ ਫਿਨਿਸ਼ ਹੋ ਕੇ ਹਟੀ ਆ। ਖਾਸ ਕਰਕੇ ਜੋ ਤਹਿਰਾਨ ਆ ਉਹ ਨਿਊਕਲੀਅਰ ਪ੍ਰੋਗਰਾਮ ਨੂੰ ਲੈ ਕੇ ਐਡਵਾਂਸ ਕਰ ਰਿਹਾ ਹੈਗਾ।
ਬਦਰ ਅਲ ਬੁਸੈਡੀ ਜੋ ਆ ਉਹ ਨੈਗੋਸ਼ੀਏਸ਼ਨ ਦੇ ਵਿੱਚ ਇਨਵੋਲਵ ਆ। ਉਹਨਾਂ ਨੇ ਇਹ ਕਿਹਾ ਵੀ ਜਿਹੜੇ ਦੋਨੋਂ ਹੀ ਮੁਲਕ ਹੈਗੇ ਲੌਂਗ ਟਾਈਮ ਐਨਮੀਜ਼ ਆ, ਅਮਰੀਕਾ ਤੇ ਈਰਾਨ। ਸੋ ਜਿਸ ਹਿਸਾਬ ਦੇ ਨਾਲ ਤਹਿਰਾਨ ਈਰਾਨ ਨੇ ਆਪਣੇ ਜੋ ਨਿਊਕਲੀਅਰ ਪਾਵਰ ਆ ਉਸ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਆ ਜਾਂ ਕਰ ਰਹੇ ਹੈਗੇ ਆ, ਉਸ ਨੂੰ ਰੋਕਣ ਦੇ ਲਈ ਅਮਰੀਕਾ ਵਾਲੇ ਕੋਸ਼ਿਸ਼ ਕਰ ਰਹੇ ਆ। ਤੇ ਉਸੇ ਸੰਬੰਧ ਦੇ ਵਿੱਚ ਟਰੰਪ ਉਹਨਾਂ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਗੱਲਬਾਤ ਕਰ ਰਿਹਾ ਹੈਗਾ। ਤੇ 5ਵੇਂ ਰਾਊਂਡ ਦੀ ਜਿਹੜੀ ਗੱਲਬਾਤ ਆ ਇਹ ਰੋਮ ਦੇ ਵਿੱਚ ਚੱਲ ਰਹੀ ਸੀਗੀ। ਈਰਾਨ ਦੇ ਫੋਰਨ ਮਿਨਿਸਟਰ ਅਬਾਸ ਅਰਗਾਚੀ ਉਹਨਾਂ ਨੇ ਗੱਲਬਾਤ ਕਰਨ ਤੋਂ ਬਾਅਦ ਇਰਾਨੀਅਨ ਸਟੇਟ ਟੈਲੀਵਿਜ਼ਨ ਦੇ ਉੱਤੇ ਦੱਸਿਆ ਆ ਵੀ ਜੋ ਸਾਨੂੰ ਪ੍ਰੈਜ਼ੈਂਟ ਕੀਤੇ ਗਏ ਹੈਗੇ ਆ ਆਈਡੀਆਜ਼ ਦੋਨਾਂ ਨੇਸ਼ਨਸ ਵੱਲੋਂ, ਉਹਦੇ ਉੱਤੇ ਅਸੀਂ ਕਮਿਟਮੈਂਟ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ। ਸੋ ਹਜੇ ਕਹਿੰਦੇ ਵੀ ਜਿਹੜੀਆਂ ਨੈਗੋਸ਼ੀਏਸ਼ਨਸ ਆ ਉਹ ਬਹੁਤ ਜ਼ਿਆਦਾ ਕੰਪਲੈਕਸ ਹੈਗੀਆਂ ਆ ਤੇ ਇਹ 2 3 ਜਾਂ 5 ਮੀਟਿੰਗਾਂ ਦੇ ਵਿੱਚ ਨਹੀਂ ਸੋਲਵ ਹੋ ਸਕਦੀਆਂ। ਸੋ ਹੋਪਫੁਲੀ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ 2-4 ਹੋਰ ਮੀਟਿੰਗਾਂ ਹੋਣਗੀਆਂ, ਉਹ ਤੋਂ ਬਾਅਦ ਜਿਹੜਾ ਆ ਇਹ ਕੁਛ ਨਾ ਕੁਛ ਜਿਹੜਾ ਆਪਾਂ ਸੋਲੂਸ਼ਨ ਕੱਢਾਂਗੇ। ਯੂਐਸ ਦੀਆਂ ਜਿਹੜੀ ਗੱਲਬਾਤ ਹੈਗੀ ਆ ਉਹ ਸਟੀਵ ਵਿਟਕੋਫ ਤੇ ਮਾਈਕਲ ਐਂਟਨ ਜੋ ਸਟੇਟ ਡਿਪਾਰਟਮੈਂਟ ਵੱਲੋਂ ਆ, ਸਟੇਟ ਡਿਪਾਰਟਮੈਂਟ ਦੇ ਪਲਾਨਿੰਗ ਡਾਇਰੈਕਟਰ ਹੈਗੇ ਆ, ਉਹ ਇਸ ਗੱਲਬਾਤ ਦੇ ਵਿੱਚ ਇਨਵੋਲਵ ਸੀਗੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਨੇ ਐਪਲ ਨੂੰ ਇੱਕ ਵਾਰੀ ਫੇਰ ਧਮਕੀ ਜਿਹੜੀ ਉਹ ਦਿੱਤੀ ਆ। ਉਹਨਾਂ ਨੇ ਜਿਹੜਾ ਟਵੀਟ ਕਰਦੇ ਹੋਏ ਜਿਹੜਾ ਉਹ ਆਖਿਆ ਵੀ ਭਾਈ ਇਸ ਤਰੀਕੇ ਦੇ ਨਾਲ ਗੱਲ ਜਿਹੜੀ ਉਹ ਨਹੀਂ ਬਣਨੀ। ਜੇ ਤੁਸੀਂ ਜਿਹੜੇ ਅਮਰੀਕਾ ਤੋਂ ਬਾਹਰ ਜੇ ਤੁਸੀਂ ਲਗਵਾਉਂਦੇ ਆ ਕਰਾਉਂਦੇ ਆ ਜਿਹੜੇ ਆਈਫੋਨਸ ਬਣਾਉਂਗੇ ਤਾਂ ਤੁਹਾਡੇ ਉੱਤੇ ਜਿਹੜਾ ਅਸੀਂ ਫਿਰ ਟੈਰਿਫ ਜਿਹੜਾ ਉਹ ਲਾਵਾਂਗੇ। ਕਹਿੰਦੇ ਵੀ ਅਟੈਂਸ਼ਨ ਜਿਹੜੀ ਆ ਇਸ ਮਾਮਲੇ ਦੇ ਵਿੱਚ ਪੇ ਕਰਨ ਦੇ ਲਈ ਤੁਹਾਡਾ ਅਸੀਂ ਧੰਨਵਾਦ ਜਿਹੜਾ ਉਹ ਕਰਦੇ ਆ। ਸੋ ਕਹਿੰਦੇ ਵੀ ਮੈਂ ਪਹਿਲਾਂ ਵੀ ਟਿਮ ਕੁੱਕ ਜਿਹੜੇ ਐਪਲ ਦੇ CEO ਆ ਉਸ ਨੂੰ ਇਨਫੋਰਮ ਕੀਤਾ ਸੀ ਤੇ ਮੈਂ ਉਮੀਦ ਰੱਖਦਾ ਵੀ ਜਿਹੜੇ ਆਈਫੋਨ ਆ ਜਿਹੜੇ US ਦੇ ਵਿੱਚ ਵੇਚੇ ਜਾਣੇ ਆ ਉਹ ਇੱਥੇ ਮੈਨੂਫੈਕਚਰ ਹੋਣ, ਬਿਲਟ ਇਨ ਯੂਨਾਈਟਿਡ ਸਟੇਟਸ, ਨਾਟ ਇੰਡੀਆ ਔਰ ਐਨੀ ਪਲੇਸ ਐਲਸ। ਸੋ ਇਹ ਜਿਹੜਾ ਇਸ ਟਾਈਮ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਜਿਹੜੀ ਇੱਕ ਹਿਸਾਬ ਦੇ ਨਾਲ ਸਿੱਧੀ ਜਿਹੜੀ ਧਮਕੀ ਆ ਉਹ ਐਪਲ ਨੂੰ ਜਿਹੜੀ ਉਹ ਦਿੱਤੀ ਆ ਵੀ ਭਾਈ ਆਈਫੋਨ ਜਿਹੜੇ ਆ ਤੁਸੀਂ ਇੰਡੀਆ 'ਚ ਨਾ ਬਣਾਓ, ਅਮਰੀਕਾ ਦੇ ਵਿੱਚ ਜਿਹੜਾ ਬਣਾਓ। ਇੰਡੀਆ ਦੇ ਵਿੱਚ ਕਹਿੰਦੇ ਵੀ ਉੱਦਾਂ ਐਪਲ ਵਾਲਿਆਂ ਨੇ ਆਪਣੀ ਜਿਹੜੀ ਮੈਨੂਫੈਕਚਰਿੰਗ ਆ ਉਹ ਡਬਲ ਜਿਹੜੀ ਉਹ ਕਰਨ ਦੀ ਯੋਜਨਾ ਜਿਹੜੀ ਆਲਰੇਡੀ ਬਣਾ ਲਈ ਹੈਗੀ ਆ। ਸੋ ਇਹ ਵੀ ਇੱਕ ਵੱਡੀ ਜਿਹੜੀ ਚੁਣੌਤੀ ਆ ਟਰੰਪ ਉਹਨਾਂ ਦੇ ਲਈ ਹਰਜੋਤ ਸਿੰਘ ਜੀ ਰਹੇਗੀ ਵੀ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਚੱਲਣਗੇ, ਕਿਸ ਤਰੀਕੇ ਦੇ ਨਾਲ ਇਹ ਜਿਹੜੀ ਸਿਚੁਏਸ਼ਨ ਆ ਉਹ ਅੱਗੇ ਜਿਹੜੀ ਉਹ ਵਧਾਉਂਦੇ ਹੈਗੇ ਆ। ਸੋ ਪਰ ਨਾਲ ਦੇ ਨਾਲ ਟੈਰਿਫ ਦੀ ਵੀ ਜਿਹੜੀ ਉਹਨਾਂ ਨੇ ਇੱਕ ਵਾਰੀ ਫੇਰ ਧਮਕੀ ਜਿਹੜੀ ਉਹ ਦੇ ਦਿੱਤੀ ਵੀ 25% ਜਿਹੜਾ ਟੈਰਿਫ ਆ ਜੋ ਕਿ ਐਪਲ ਦੇ ਦੁਆਰਾ ਪੇ ਕੀਤਾ ਜਾਊਗਾ ਜੇ ਤੁਸੀਂ ਇੱਥੇ ਅਮਰੀਕਾ ਦੇ ਵਿੱਚ ਮੈਨੂਫੈਕਚਰਿੰਗ ਨਹੀਂ ਕਰਦੇ ਤੇ ਇੰਡੀਆ ਤੋਂ ਬਣਾ ਕੇ ਲਿਆਉਂਦੇ ਆ ਤਾਂ 25% ਟੈਰਿਫ ਤੁਹਾਡੇ ਉੱਤੇ ਤੁਹਾਨੂੰ ਪੇ ਕਰਕੇ ਜਿਹੜਾ ਆ ਉਹ ਅੱਗੇ ਤੁਹਾਡੇ ਫੋਨ ਆ ਉਹ ਲਿਆਉਣ ਦਿੱਤੇ ਜਾਣਗੇ। ਉਧਰ ਲੱਗਦੇ ਹੱਥ ਜਦੋਂ ਟੈਰਿਫ ਦੀ ਧਮਕੀ ਦੇਣ ਦੇ ਤੇ ਆਏ ਤਾਂ ਰਾਸ਼ਟਰਪਤੀ ਟਰੰਪ ਹੋਣਾ ਨੇ ਯੂਰਪੀਅਨ ਯੂਨੀਅਨ ਦੇ ਨਾਲ ਫਿਰ ਕਹਿ ਦਿੱਤਾ ਵੀ ਉਹ ਰਿਕਮੈਂਡ ਕਰਦੇ ਆ ਵੀ 50% ਟੈਰਿਫ ਯੂਰਪੀਅਨ ਸੰਘ ਤੋਂ ਆ ਰਹੇ ਸਾਰੇ ਸਮਾਨ ਦੇ ਉੱਤੇ ਲਾ ਦਿੱਤਾ ਜਾਵੇ। ਜੀ ਬਿਲਕੁਲ, ਟਰੰਪ ਉਹਨਾਂ ਨੇ ਯੂਰਪੀਅਨ ਯੂਨੀਅਨ ਦੇ ਉੱਤੇ 50% ਟੈਰਿਫ ਲਾਉਣ ਦੀ ਗੱਲਬਾਤ ਕਹਿ ਦਿੱਤੀ ਆ, ਜਿਹਦੇ ਨਾਲ ਸਟਾਕ ਮਾਰਕੀਟ ਦੇ ਉੱਤੇ ਬਹੁਤ ਅਸਰ ਪਿਆ, ਖਾਸ ਕਰਕੇ ਯੂਰਪੀਅਨ ਯੂਨੀਅਨ ਦੀ ਮਾਰਕੀਟ ਦੇ ਉੱਤੇ। ਤਾਂ ਸੋ ਇਸ ਸੰਬੰਧ ਦੇ ਵਿੱਚ ਓਲਫੋ ਗਿਲ ਕਰਕੇ ਇੱਕ ਸਪੋਕਸਪਰਸਨ ਹੈਗੇ ਯੂਰਪੀਅਨ ਕਮਿਸ਼ਨ ਦੇ, ਉਹਨਾਂ ਨੇ ਇਹ ਕਿਹਾ ਵੀ ਮੈਂ ਕਮੈਂਟ ਤਾਂ ਨਹੀਂ ਕਰਨਾ ਚਾਹੁੰਦਾ, ਪਰ ਜਿਹੜੀ ਗੱਲਬਾਤ ਹੋਊਗੀ ਉਹ ਮਾਰੋਸ ਸੈਫਕੋਵਿਕ ਜੋ ਯੂਰਪੀਅਨ ਕਮਿਸ਼ਨਰ ਫਾਰ ਟ੍ਰੇਡ ਹੈਗੇ ਆ ਤੇ US ਦੇ ਜਿਹੜੇ ਟ੍ਰੇਡ ਰਿਪਰੈਜ਼ੈਂਟੇਟਿਵ ਜੇਮਿਸਨ ਗਰੀਰ ਹੈਗੇ ਆ, ਉਹਨਾਂ ਦੇ ਵਿਚਕਾਰ ਜਿਹੜੀ ਇਹ ਜੋ ਗੱਲਬਾਤ ਹੋਊਗੀ ਫੇਰ ਸਾਰਿਆਂ ਦੇ ਨਾਲ ਦੱਸਿਆ ਜਾਊਗਾ। ਪਰ ਓਵਰਆਲ ਜੇ ਦੇਖਿਆ ਜਾਵੇ, ਜੇ ਯੂਰਪੀਅਨ ਯੂਨੀਅਨ ਦੇ ਉੱਤੇ 50% ਟੈਰਿਫ ਲੱਗਦਾ ਹੈ ਤੇ ਉਹ ਯੂਰਪ ਨੂੰ ਇਹਦਾ ਬਹੁਤ ਵੱਡਾ ਜਿਹੜਾ ਹੈ ਉਹਦੇ ਉੱਤੇ ਅਸਰ ਪਊਗਾ। ਤੇ ਕਹਿੰਦੇ ਭਈ ਪਿਛਲੇ ਮਹੀਨੇ ਯੂਰਪੀਅਨ ਯੂਨੀਅਨ ਨੇ ਇਹ ਦੱਸਿਆ ਸੀ ਵੀ $108 ਬਿਲੀਅਨ ਦੇ ਕਰੀਬ ਰਿਟੈਲੀਏਟਰੀ ਜਿਹੜਾ ਟੈਰਿਫ ਪਲਾਨ ਤਿਆਰ ਕੀਤੀ ਗਈ ਹੈਗੀ ਆ। ਸੋ ਯੂਰਪੀਅਨ ਕਮਿਸ਼ਨਰ ਪ੍ਰੈਜ਼ੀਡੈਂਟ ਉਰਸੁਲਾ ਵੌਂਡਰ ਲੇਅਨ ਜੋ ਆ, ਉਹਨਾਂ ਨੇ ਆਪਣੀ ਅਲੱਗ ਸਟੇਟਮੈਂਟ ਜਾਰੀ ਕੀਤੀ ਸੀ। ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ 0 for 0 ਟੈਰਿਫ ਦੇ ਲਈ ਵਰਕਆਊਟ ਕਰ ਰਹੇ ਹੈਗੇ ਆ, ਜਿਹਦੇ ਉੱਤੇ
ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਇੰਡੀਆ ਦੀ ਸਰਕਾਰ ਦੇ ਉੱਤੇ ਵੀ ਜਿਹੜਾ ਸੇਮ ਇਦਾਂ ਦਾ ਹੀ ਪ੍ਰੈਸ਼ਰ ਪਾ ਰਹੇ ਆ ਵੀ 0 ਫॉर 0 ਟੈਰਿਫ ਜੇ ਹੋਊਗਾ ਤਾਂ ਫਿਰ ਵਧੀਆ ਆ। ਐਪਲ ਦੇ ਉੱਤੇ ਵੀ ਜਿਹੜਾ 50% ਟੈਰਿਫ ਲਾਉਣ ਦੀ ਗੱਲਬਾਤ ਆ, ਸੌਰੀ 25% ਪਈ ਜੋ ਇੰਡੀਆ ਤੋਂ ਆਉਣਾ ਹੈਗਾ, ਉਹ ਇਹੀ ਗੱਲ ਹੈਗੀ ਆ ਵੀ ਜੋ ਇੰਡੀਆ ਵਾਲੇ ਜਿਹੜੇ ਟੈਰਿਫ ਆ ਉਹ ਘੱਟ ਲਾਉਣ। ਦੂਸਰਾ ਇੱਕ ਸਾਡੇ ਜਿਹੜੇ ਸਰੋਤੇ ਆ ਉਹ ਕਮੈਂਟ ਕਰ ਰਹੇ ਆ ਵੀ ਭਾਈ ਤੁਸੀਂ ਜਿਹੜੀ ਨਿਊਜ਼ ਹੀ ਸ਼ੇਅਰ ਕਰਿਆ ਕਰੋ ਤੇ ਕਮੈਂਟ ਨਾ ਕਰੋ। ਤੁਹਾਨੂੰ ਦੱਸ ਦਈਏ ਵੀ ਅਸੀਂ ਦੋਨੋਂ ਅਮਰੀਕਨ ਸਿਟੀਜ਼ਨ ਆ, ਹਜ਼ਾਰਾਂ ਨਹੀਂ ਲੱਖਾਂ ਡਾਲਰ ਦੇ ਹਿਸਾਬ ਨਾਲ ਟੈਕਸ ਦਿੰਦੇ ਆ ਤੇ ਸਾਡਾ ਵੀ ਹੱਕ ਹੈਗਾ ਜੇ ਸਾਡੀ ਸਰਕਾਰ ਕੋਈ ਗਲਤ ਕੰਮ ਕਰਦੀ ਆ ਤੇ ਉਸ ਨੂੰ ਦੱਸਣ ਦਾ। ਜੇ ਠੀਕ ਕਰਦੀ ਤਾਂ ਠੀਕ ਦੱਸਾਂਗੇ, ਕਿਉਂਕਿ ਸਾਡਾ ਜਿਹੜਾ ਟੈਕਸ ਆ ਉਹਦੇ ਉੱਤੇ ਹੀ ਜੋ ਅਮਰੀਕਾ ਦੀ ਸਰਕਾਰ ਆ ਵੱਖ-ਵੱਖ ਗਵਰਨਮੈਂਟਸ ਦੇ ਨਾਲ ਵੱਖ-ਵੱਖ ਪ੍ਰੋਜੈਕਟਸ ਦੇ ਉੱਤੇ ਕੰਮ ਕਰਦੀ ਆ। ਜੀ, ਸੋ ਬਿਲਕੁਲ ਆਈਫੋਨ ਨੂੰ ਲੈ ਕੇ ਜਿਹੜਾ ਹਰਜੋਤ ਸਿੰਘ ਜੀ ਇਹ ਹੁਣ ਕਹਿ ਸਕਦੇ ਆ ਵੀ ਇੱਕ ਵਾਰੀ ਫਿਰ ਐਪਲ ਵਾਲਿਆਂ ਨੂੰ ਜਿਹੜੀ ਧਮਕੀ ਦੇਣ ਦਾ ਮਤਲਬ ਇਹ ਆ ਵੀ ਇੰਡੀਆ ਨੂੰ ਵੀ ਇਸ ਦੇ ਜ਼ਰੀਏ ਰਾਸ਼ਟਰਪਤੀ ਟਰੰਪ ਇਹ ਨੈਗੋਸ਼ੀਏਟ ਹੀ ਇੱਕ ਹਿਸਾਬ ਦੇ ਨਾਲ ਕਰ ਰਹੇ ਆ। ਇੰਡੀਆ ਨੂੰ ਜਿਹੜੇ ਜ਼ੀਰੋ ਆਊਟ ਟੈਰਿਫ ਦੇ ਲਈ ਇਹ ਇੱਕ ਟੈਕਟਿਕ ਜਿਹੜੀ ਇਸ ਟਾਈਮ ਟਰੰਪ ਹੁਣਾਂ ਦੀ ਵਰਤੀ ਜਿਹੜੀ ਉਹ ਜਾ ਰਹੀ ਆ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਇਸੇ ਤਰੀਕੇ ਦੇ ਨਾਲ ਬਣੀ ਆ। ਹੁਣ ਆਪਾਂ ਨੂੰ ਪਤਾ ਆ ਵੀ ਇੰਡੀਆ ਵੀ ਓਵਰਆਲ ਜਦ ਹੁਣ ਇੰਡੀਆ ਤੇ ਪਾਕਿਸਤਾਨ ਦਾ ਜਿਹੜਾ ਕੌਨਫਲਿਕਟ ਹੋਇਆ ਸੀ ਉਸ ਦੇ ਵਿੱਚ ਕਿਤੇ ਨਾ ਕਿਤੇ ਕੱਲਾ ਜਿਹਾ ਜਿਹੜਾ ਪੈ ਗਿਆ। ਇਥੀਓਪੀਆ ਦੇ ਜਿਹੜੇ ਮਿਨਿਸਟਰਸ ਆ, ਉਹ ਐਂਬੈਸਡਰਸ ਆ, ਉਹਨਾਂ ਦੇ ਕੋਲੋਂ ਜਿਹੜੇ ਬਿਆਨ ਦਵਾਏ ਜਾ ਰਹੇ ਆ। ਸੋ ਜੈ ਸ਼ੰਕਰ ਹੋਣਾ ਦੀ ਜਿਹੜੀ ਵਿਦੇਸ਼ ਨੀਤੀ ਆ ਉੱਥੇ ਆ ਰਹੀ ਆ ਵੀ ਹੋਰ ਕੋਈ ਮੁਲਕ ਤਾਂ ਨਹੀਂ ਆਇਆ ਤੇ ਇਥੀਓਪੀਆ ਵਾਲਿਆਂ ਨੂੰ ਜਿਹੜਾ ਉਹਨਾਂ ਨੇ ਚੱਕ ਜਿਹੜਾ ਉਹ ਲਿਆਂਦਾ ਹੈਗਾ ਆ। ਉਸ ਮਾਮਲੇ ਦੇ ਵਿੱਚ IMF ਨੇ ਫਿਰ ਬਿਲੀਅਨਸ ਆਫ ਡਾਲਰ ਦੀ ਜਿਹੜੀ ਫੰਡਿੰਗ ਆ ਉਹ ਪਾਕਿਸਤਾਨ ਨੂੰ ਅਪਰੂਵ ਜਿਹੜੀ ਉਹ ਕਰ ਦਿੱਤੀ ਹੈਗੀ ਆ। ਸੋ ਟਰੰਪ ਹੁਣੀ ਐਪਲ ਦੇ ਉੱਤੇ ਦਬਾਅ ਪਾ ਕੇ ਜਿਹੜਾ ਕਿ ਉੱਥੇ ਲਗਾਤਾਰ ਮੈਨੂਫੈਕਚਰਿੰਗ ਚਾਈਨਾ ਤੋਂ ਲਿਆ ਕੇ ਉੱਥੇ ਵਧਾਉਣ ਦੀ ਜਿਹੜੀ ਕੋਸ਼ਿਸ਼ ਦੇ ਵਿੱਚ ਸੀ, ਉਹਨਾਂ ਨੂੰ ਇਸ ਤਰੀਕੇ ਦੇ ਨਾਲ ਇੱਕ ਹਿਸਾਬ ਦੇ ਨਾਲ ਕਹਿ ਰਹੇ ਆ ਵੀ ਭਾਈ ਤੁਸੀਂ ਸਾਡੀ ਗੱਲ ਜਿਹੜੀ ਹੈ ਮੰਨੋ, ਨਹੀਂ ਤਾਂ ਤੁਹਾਡੇ ਤੇ ਜਿਹੜਾ ਉਹ ਟੈਰਿਫ ਲੱਗੂਗਾ। ਜੇ ਇੰਨਾ ਟੈਰਿਫ ਲੱਗੂਗਾ ਤੇ ਐਪਲ ਨੂੰ ਵੀ ਲੱਗੂਗਾ ਯਾਰ ਸਾਨੂੰ ਜੇ ਵਿੱਚ ਮੁਨਾਫਾ ਨਹੀਂ ਬਣਨਾ ਜਾਂ ਇੰਨੇ ਜ਼ਿਆਦਾ ਜਿਹੜੇ ਫੋਨ ਸਾਡੇ ਮਹਿੰਗੇ ਹੋ ਜਾਣਗੇ ਤਾਂ ਫਿਰ ਅੱਗੇ ਜਿਹੜਾ ਉਹ ਬਣੂਗਾ ਕੀ। ਸੋ ਇੰਡੀਆ ਦੇ ਉੱਤੇ ਬੇਸਿਕਲੀ ਪ੍ਰੈਸ਼ਰ ਪਾਇਆ ਜਾ ਰਿਹਾ ਵੀ ਤੁਸੀਂ ਅਮਰੀਕਾ ਦੇ ਸਮਾਨ ਦੇ ਉੱਤੇ ਜਿਹੜਾ ਉਹ ਟੈਰਿਫ ਆ ਉਹ ਜ਼ੀਰੋ ਆਊਟ ਜਿਹੜਾ ਉਹ ਕਰੋ, ਜੇ ਤੁਸੀਂ ਚਾਹੁੰਦੇ ਆ ਵੀ ਅਮਰੀਕਾ ਨੂੰ ਐਜ਼ ਏ ਮੰਡੀ ਦੇ ਤੌਰ ਦੇ ਉੱਤੇ ਵੀ ਜਿਹੜਾ ਉਹ ਬਣਾਉਣਾ ਹੈਗਾ ਆ। ਸੋ ਮੋਦੀ ਇਸ ਟਾਈਮ ਲੱਗ ਰਿਹਾ ਆ ਟਰੰਪ ਹੋਣਾ ਦੇ ਨਾਲ। ਦੇਖੋ ਉਹ ਡੀਲ ਤਾਂ ਉਹ ਬਣਾਉਣਾ ਚਾਹੁੰਦਾ ਆ, ਉਹ ਟੈਰਿਫ ਵੀ ਨਹੀਂ ਲੂਜ਼ ਕਰਨਾ ਚਾਹੁੰਦਾ, ਪਰ ਟਰੰਪ ਹੁਣੀ ਕਹਿੰਦੇ ਵੀ ਨਹੀਂ ਭਾਈ ਟੈਰਿਫ ਤਾਂ ਤੇਰੇ ਤੋਂ ਅਸੀਂ ਜ਼ੀਰੋ ਹੀ ਕਰਾ ਕੇ ਜਿਹੜਾ ਉਹ ਹਟਣੇ ਹੈਗੇ। ਜੀ, ਬ੍ਰੇਕ ਲੈਣੀ ਹੈ। ਬ੍ਰੇਕ ਤੋਂ ਪਹਿਲਾਂ ਇੱਕ ਜੋ ਕੋਵਿਡ ਨੂੰ ਲੈ ਕੇ ਨਵਾਂ ਜਿਹੜਾ ਵੇਰੀਐਂਟ ਆਇਆ ਹੈਗਾ ਆ, ਇਹ ਚਾਈਨਾ ਤੋਂ ਆਇਆ ਆ। ਇਹਨ ਕਾਫੀ ਹਾਹਾਕਾਰ ਮਚਾਣੀ ਸ਼ੁਰੂ ਕਰ ਦਿੱਤੀ ਹੈਗੀ ਆ। ਕਹਿੰਦੇ ਭਈ CDC ਨੇ ਜੋ ਡਾਟਾ ਨਵਾਂ ਸ਼ੋਅ ਕੀਤਾ ਆ ਉਹਦੇ ਮੁਤਾਬਕ NV.1.8.1 ਇਹ ਜੋ ਸਟ੍ਰੇਨ ਆ ਇਹ ਡਿਟੈਕਟ ਕੀਤਾ ਗਿਆ ਆ। ਖਾਸ ਕਰਕੇ ਜਿਹੜੇ ਇੰਟਰਨੈਸ਼ਨਲ ਟਰੈਵਲਰਸ ਆ ਉਹ ਕੈਲੀਫੋਰਨੀਆ ਦੇ ਵਿੱਚ, ਵਾਸ਼ਿੰਗਟਨ ਸਟੇਟ 'ਚ, ਵਰਜੀਨੀਆ ਤੇ ਨਿਊਯਾਰਕ ਸਿਟੀ ਦੇ ਵਿੱਚ ਆ ਰਹੇ ਹੈਗੇ ਆ। ਮੋਸਟਲੀ ਜਿਹੜੇ ਪੇਸ਼ੈਂਟਸ ਆ ਇਹ 9 ਮੁਲਕਾਂ ਤੋਂ ਆ ਰਹੇ ਆ: ਚਾਈਨਾ, ਜਾਪਾਨ, ਵੀਅਤਨਾਮ, ਸਾਊਥ ਕੋਰੀਆ, ਤਾਈਵਾਨ, ਥਾਈਲੈਂਡ, ਫਰਾਂਸ, ਨੀਦਰਲੈਂਡ ਤੇ ਸਪੇਨ, ਜੋ ਅਪ੍ਰੈਲ 22 ਤੇ ਮਈ 22 ਦੇ ਮਈ 12 ਦੇ ਵਿਚਾਲੇ ਇਹਨਾਂ ਦਿਨਾਂ ਦੇ ਵਿੱਚ ਆਏ ਹੈਗੇ ਆ। ਇਸ ਤੋਂ ਬਿਨਾਂ ਇਹ ਜਿਹੜਾ ਵੇਰੀਐਂਟ ਆ ਇਹ ਹਵਾਈ, ਰੋਡ ਆਈਲੈਂਡ ਤੇ ਓਹਾਇਓ ਦੇ ਵਿੱਚ ਵੀ ਜਿਹੜਾ ਪਾਇਆ ਗਿਆ ਹੈਗਾ। ਚਾਈਨਾ ਦੇ ਵਿੱਚ ਜਿਹੜਾ ਡਾਟਾ ਉਹ ਸ਼ੋਅ ਕਰ ਰਿਹਾ ਆ ਭਈ ਲੋਕ ਰੈਸਪੀਰੇਟਰੀ ਪੇਸ਼ੈਂਟਸ ਬਹੁਤ ਬੁਰੀ ਤਰ੍ਹਾਂ ਜਿਹੜੇ ਆ ਬਿਮਾਰ ਹੋ ਰਹੇ ਆ। ਕੋਵਿਡ ਦੇ ਉੱਥੇ ਵੀ ਪੇਸ਼ੈਂਟ 3.3% ਤੋਂ ਵੱਧ ਕੇ 6.3% ਹੋ ਗਿਆ ਪਿਛਲੇ ਮਹੀਨੇ ਦੇ ਵਿੱਚ। ਚਾਈਨਾ ਦੇ ਵਿੱਚ ਜੋ ER ਪੇਸ਼ੈਂਟਸ ਹੈਗੇ ਆ ਉਹਨਾਂ ਦੀ ਗਿਣਤੀ ਵੀ 7.5 ਤੋਂ ਵੱਧ ਕੇ 16.2% ਹੋ ਗਈ ਹੈਗੀ ਆ। ਸੋ ਇੰਡੀਆ ਦੇ ਵਿੱਚ ਵੀ ਤੁਸੀਂ ਸਵੇਰੇ ਖਬਰਾਂ ਸੁਣਿਆ ਸੀ ਵੀ ਉੱਥੇ ਵੀ ਕੋਵਿਡ ਦੇ ਜਿਹੜੇ ਕੇਸ ਪਾਏ ਜਾ ਰਹੇ ਹੈਗੇ ਆ। ਹਾਂਗਕਾਂਗ ਦੇ ਵਿੱਚ ਪਿਛਲੇ 12 ਮਹੀਨਿਆਂ 'ਚ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਕੋਵਿਡ ਦੇ ਪੇਸ਼ੈਂਟਸ ਆ ਉਹ ਹਸਪਤਾਲਾਂ ਦੇ ਵਿੱਚ ਐਡਮਿਟ ਹੈਗੇ ਆ। ਸੋ ਸਾਰਿਆਂ ਨੂੰ
ਬੇਨਤੀ ਆ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣ ਰਹੇ ਵੀ ਭਾਈ ਧਿਆਨ ਦੇ ਨਾਲ ਚੱਲੋ। ਇਹ ਜਿੱਥੇ ਕਿਤੇ ਪਾਰਟੀਆਂ ਜਾਂ ਵੱਡੇ ਇਕੱਠ ਹੁੰਦੇ ਹੈਗੇ ਆ, ਸੋ ਮਾਸਕ ਵਗੈਰਾ ਮੇਰੇ ਖਿਆਲ ਨਾਲ ਕੋਸ਼ਿਸ਼ ਕਰਨੀ ਚਾਹੀਦੀ। ਹਜੇ ਤੱਕ ਅਨਾਊਂਸ ਤਾਂ ਨਹੀਂ ਕੀਤਾ ਅਮਰੀਕਾ ਦੀ ਸਰਕਾਰ ਹੁਣ ਨੇ, ਨਹੀਂ ਹੋਣੇ ਪਰ ਹਰਜੋਤ ਸਿੰਘ ਜੀ ਅਨਾਊਂਸ, ਹੁਣ ਨਹੀਂ, ਹੁਣ ਪਾਲਿਸੀ ਬਿਲਕੁਲ ਚੇਂਜ ਆ, ਹੁਣ ਨਹੀਂ, ਜੀ ਉਹ ਖਤਮ ਹੋ ਗਿਆ ਸਮਾਂ ਉਹ। ਜੀ। ਸੋ ਪਰ ਇਹ ਆ ਵੀ ਕੇਸ ਬੜੀ ਤੇਜ਼ੀ ਦੇ ਨਾਲ ਕੋਵਿਡ ਦੇ ਆਪਣਾ ਵੱਧ ਰਹੇ ਆ। ਬਚਾਅ ਰੱਖੋ, ਧਿਆਨ ਰੱਖੋ, ਬਿਲਕੁਲ ਇਹ ਜਿਹੜੀ ਮੁੱਖ ਜਿਹੜੀ ਇਸ ਦੇ ਵਿੱਚ ਗੱਲ ਆ, ਜਿੱਦਾਂ ਵੀ ਤੁਹਾਨੂੰ ਲੱਗਦਾ ਆ ਉਸ ਹਿਸਾਬ ਦੇ ਨਾਲ ਉਹਦਾ ਧਿਆਨ ਜਿਹੜਾ ਤੁਸੀਂ ਰੱਖੋ। ਸੋ ਆਪਾਂ ਹਰਜੋਤ ਸਿੰਘ ਜੀ ਲੈ ਲੈਂਦੇ ਆ ਜਿਹੜੇ ਆ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੇ ਉਹ ਆਪਾਂ ਕੰਟੀਨਿਊ ਕਰਾਂਗੇ ਗੱਲਬਾਤ ਅਪਡੇਟ ਅਮਰੀਕਾ ਨੂੰ। ਗੈਰੀ ਹੋਣੀ ਕਹਿੰਦੇ ਜੀ ਅਸੀਂ ਅਨਪ੍ਰੋਫੈਸ਼ਨਲ ਆ, ਤੁਸੀਂ ਪ੍ਰੋਫੈਸ਼ਨਲੀ ਕਰਕੇ ਦੇਖ ਲਓ ਜੀ, ਫਿਰ ਰਿਪੋਰਟਿੰਗ ਫਿਰ ਲੱਗ ਜੂਗਾ ਜੀ ਤੁਹਾਨੂੰ ਜੇ ਵੀ ਪਤਾ ਵੀ ਕਿੱਦਾਂ ਜਿਹੜਾ ਕਰਨਾ ਪੈਂਦਾ ਆ। ਸੋ ਪਹਿਲੋਂ ਗੱਲ ਨੂੰ ਸਮਝਿਆ ਕਰੋ ਤੇ ਫਿਰ ਜਿਹੜਾ ਆ ਕੁਛ ਇਸ ਦੇ ਵਿੱਚ ਬੋਲਿਆ ਕਰੋ। ਬਹਿ ਕੇ ਇੰਟਰਨੈਟ ਦੇ ਉੱਤੇ ਕਮੈਂਟ ਕਰਨਾ ਬੜਾ ਹੀ ਸੌਖਾ ਹੈਗਾ। ਤੇ ਆਪਾਂ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੁੱਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਹਰਜੋਤ ਸਿੰਘ ਜੀ, ਆਵਾਜ਼ ਨਹੀਂ ਆ ਰਹੀ ਤੁਹਾਡੀ। ਜੀ ਸਤਿ ਸ਼੍ਰੀ ਅਕਾਲ, ਹਾਂ ਧੰਨਵਾਦ ਜੀ, ਜੀ ਆਇਆਂ ਨੂੰ। ਜੀ ਆ ਰਹੀ ਹੈ, ਆਵਾਜ਼ ਆ ਰਹੀ ਹੈ। ਜੀ ਸੋ ਬਿਲਕੁਲ ਆਪਣੇ ਨਾਲ ਜਿਹੜੇ ਕੁਛ ਕੁ ਸਾਡੇ ਜਿਹੜੇ ਗੈਸਟ ਵੀ ਜੁੜਨਗੇ। ਉਸ ਤੋਂ ਪਹਿਲਾਂ ਇੱਕ ਜੇ ਸਮਾਂ ਹੈਗਾ ਇਮੀਗ੍ਰੇਸ਼ਨ ਨਾਲ ਰਿਲੇਟਡ ਖਬਰ ਸਾਂਝੀ ਕਰ ਲਈਏ। ਹਾਂਜੀ, ਇੱਕ ਖਬਰ ਕਰਕੇ ਤੇ ਫਿਰ ਆਪਾਂ ਨਿਰਮਲ ਸਿੰਘ ਮਾਨ ਜੀ ਊੜਾ ਡੈਟ ਰਿਲੀਫ ਵਾਲੇ, ਉਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰਦੇ ਆ। ਉਹ ਆਪਣੇ ਨਾਲ ਲਾਈਨ ਤੇ ਹੀ ਆ। ਬਸ ਕੁਛ ਹੀ ਮਿੰਟਾਂ ਦੇ ਵਿੱਚ ਆ ਖਬਰ ਤੋਂ ਬਾਅਦ 'ਚ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਜਾਂ ਕੁਛ ਘੰਟੇ ਪਹਿਲਾਂ ਦੀ ਖਬਰ ਆ ਵੀ ਜਿਹੜੇ ਆਈਸ ਵਾਲੇ ਆ ਉਹਨਾਂ ਨੇ ਜੋ ਮਾਈਗ੍ਰੈਂਟਸ ਦੀ ਕੋਰਟ ਕੇਸਸ ਆ ਉਹ ਕਈ 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 ਕੇਸਸ ਦੇ ਵਿੱਚ ਉਹ ਬੰਦ ਕਰਨ ਜਾ ਰਿਹਾ ਹੈ, ਉਹਨਾਂ ਨੂੰ ਐਂਡ ਕਰਨ ਜਾ ਰਿਹਾ ਤਾਂ ਕਿ ਲੋਕਾਂ ਨੂੰ ਅਰੈਸਟ ਕਰਕੇ ਇਮੀਡੀਏਟਲੀ ਜਿਹੜਾ ਆ ਡਿਪੋਰਟ ਕੀਤਾ ਜਾ ਸਕੇ। ਇਹ ਜਿਹੜੀ ਸਿਚੁਏਸ਼ਨ ਬਣਦੀ ਜਾ ਰਹੀ ਹੈਗੀ ਆ। ਕਹਿੰਦੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਇੱਕ ਆਪਰੇਸ਼ਨ ਲਾਂਚ ਕੀਤਾ ਆ ਜਿਹਦੇ ਮੁਤਾਬਕ ਉਹ ਇਮੀਗ੍ਰੇਸ਼ਨ ਕੋਰਟ ਕੇਸਿਸ ਟਰਮੀਨੇਟ ਕਰ ਰਹੇ ਕੁਝ ਫॉर ਸਰਟਨ ਇਮੀਗ੍ਰੈਂਟਸ ਤਾਂ ਕਿ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਉਹਨਾਂ ਨੂੰ ਫਾਸਟ ਟਰੈਕ ਡਿਪੋਰਟੇਸ਼ਨ ਪ੍ਰੋਸੈਸ ਦੇ ਉੱਤੇ ਪਾਇਆ ਜਾਵੇ। ਇਹ ਗਵਰਨਮੈਂਟ ਦੇ ਆਫੀਸ਼ੀਅਲਸ ਆ ਇਹ ਦੱਸ ਰਹੇ ਹੈਗੇ ਆ। ਜੋ ਵਕੀਲ ਆ ਉਹ ਕਹਿ ਰਹੇ ਆ ਵੀ ਪਿਛਲੇ ਹਫ਼ਤੇ ਹੀ ਉਹਨਾਂ ਨੇ ਦੇਖਿਆ ਵੀ ਬਹੁਤ ਸਾਰੇ ਜਿਹੜੇ ਮਾਈਗ੍ਰੈਂਟਸ ਆ ਉਹਨਾਂ ਨੂੰ ਇਮੀਗ੍ਰੇਸ਼ਨ ਕੋਰਟ ਹਾਊਸਸ ਦੇ ਬਾਹਰ ਹੀ ਅਰੈਸਟ ਕਰ ਲਿਆ ਗਿਆ ਆਲ ਓਵਰ ਯੂਐਸ। ਤੇ ਇਹਦੇ ਨਾਲ ਉਹਨਾਂ ਨੇ ਇਹ ਕਿਹਾ ਆ ਵੀ ਟੀਮਸ ਆਫ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਆਫੀਸਰਸ ਨੇ ਲੋਕਾਂ ਨੂੰ ਡਿਟੇਨ ਕਰਕੇ ਜਿਨ੍ਹਾਂ ਦੇ ਕੇਸ ਇਮੀਗ੍ਰੇਸ਼ਨ ਜੱਜਸ ਦੇ ਸਾਹਮਣੇ ਸੀਗੇ ਉਹਨਾਂ ਨੂੰ ਟਰਮੀਨੇਟ ਕਰਤਾ ਤੇ ਉਸ ਤੋਂ ਪਹਿਲਾਂ ਉਹਨਾਂ ਨੇ ਅਰੈਸਟ ਕਰ ਲਿਆ ਤੇ ਅਰੈਸਟ ਕਰਕੇ ਜਿਹੜੇ ਆ ਉਹ ਜੇਲ੍ਹਾਂ ਦੇ ਵਿੱਚ ਲੈ ਗਏ ਹੈਗੇ ਆ। ਸੋ ਇਹ ਜੋ ਸਿਚੁਏਸ਼ਨ ਬਣਦੀ ਜਾ ਰਹੀ ਆ, ਦੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਆਫੀਸ਼ੀਅਲਸ ਨੇ CBS ਨਿਊਜ਼ ਨੂੰ ਇਹ ਦੱਸਿਆ ਵੀ ਇਹ ਜਿਹੜਾ ਆਪਰੇਸ਼ਨ ਆ ਇਹ ਇਸ ਕਰਕੇ ਅਸੀਂ ਕਰ ਰਹੇ ਹਾਂ ਤਾਂ ਕਿ ਜਿਹੜੇ 4 ਮਿਲੀਅਨ ਦੇ ਕਰੀਬ ਪੈਂਡਿੰਗ ਕੇਸਸ ਹੈਗੇ ਆ, ਬਹੁਤ ਵੱਡਾ ਮੈਸਿਵ ਬੈਕਲੌਗ ਹੈਗਾ, ਉਹਨੂੰ ਛੇਤੀ ਤੋਂ ਛੇਤੀ ਖਤਮ ਕੀਤਾ ਜਾਵੇ ਤੇ ਲੋਕਾਂ ਨੂੰ ਜੋ ਟਰੰਪ ਉਹਨਾਂ ਦੀ ਪਾਲਿਸੀ ਆ ਵੀ ਮਿਲੀਅਨਸ ਆਫ ਲੋਕਾਂ ਨੂੰ ਆਪਾਂ ਡਿਪੋਰਟ ਕਰਨਾ ਹੈਗਾ ਉਹ ਛੇਤੀ ਤੋਂ ਛੇਤੀ ਜਿਹੜੇ ਆ ਡਿਪੋਰਟ ਕੀਤੇ ਜਾ ਸਕਣ। ਇਹਦੇ ਵਿੱਚ ਜਿਹੜੇ ਕਹਿੰਦੇ ਆ ਵੀ ਆਪਣੇ ਆਪਣੇ ਵਕੀਲਾਂ ਨਾਲ ਜ਼ਰੂਰ ਗੱਲਬਾਤ ਕਰ ਲਿਓ। ਜਿਹੜੇ ਮਾਈਗ੍ਰੈਂਟਸ ਦੇ ਕੋਲ ਡਾਕੂਮੈਂਟਸ ਹੈ ਨਹੀਂ ਜਿਹਦੇ ਵਿੱਚ ਉਹ ਪ੍ਰੂਵ ਨਹੀਂ ਕਰ ਸਕਦੇ ਵੀ ਮੈਂ USA 'ਚ 2 ਸਾਲ ਤੋਂ ਇੱਥੇ ਰਹਿ ਰਿਹਾ ਹੈਗਾ, ਉਹ ਕਹਿੰਦੇ ਆ ਵੀ ਐਕਸਪਾਇਰੇਟਡ ਰਿਮੂਵਲ ਦੇ ਅੰਡਰ ਜਿਹੜੇ ਡਿਪੋਰਟ ਕੀਤੇ ਜਾਊਗੇ ਵਿਦਆਊਟ ਅ ਕੋਰਟ ਹੀਅਰਿੰਗ। ਸੋ migrants who lack proper documents and can't prove they have been in the US for more than 2 years are eligible to be deported under expedited removal without a court hearing. ਲਓ ਜੀ। ਸੋ ਇਹ ਜਿਹੜਾ ਹਰਜੋਤ ਸਿੰਘ ਜੀ ਜਿਸ ਚੀਜ਼ ਦਾ ਰੌਲਾ ਚੱਲ ਰਿਹਾ ਸੀਗਾ ਨਾ, ਸੋ ਇਹਦੇ ਵਿੱਚ ਕਹਿੰਦੇ ਵੀ ਜਿਹੜਾ ਹਿਸਟੋਰੀਕਲੀ ਇਹ ਹੁੰਦਾ ਸੀ ਵੀ ਜੋ ਇਮੀਗ੍ਰੇਸ਼ਨ ਦੇ ਆਫੀਸ਼ੀਅਲਸ ਆ ਉਹਨਾਂ ਨੂੰ ਅਲਾਉ ਕੀਤਾ ਜਾਂਦਾ ਸੀ ਵੀ ਅਨਆਥੋਰਾਈਜ਼ਡ ਇਮੀਗ੍ਰੈਂਟਸ ਜੋ ਵਿਦਿਨ 100 ਮਾਈਲਸ ਆਫ ਇੰਟਰਨੈਸ਼ਨਲ ਬਾਰਡਰ ਹੈਗੇ ਉਹਨਾਂ ਨੂੰ ਤੁਸੀਂ ਐਕਸਪਾਇਰੇਟਡ ਰਿਮੂਵਲ ਕਰ ਸਕਦੇ ਹੈਗੇ ਆ। ਪਰ ਹੁਣ ਇਹ ਸਾਰੀਆਂ ਜਿਹੜੀਆਂ ਕੋਰਟਸ ਆ ਉਹਦੇ ਬਾਹਰ ਇਹ ਪਿਛਲੇ ਹਫ਼ਤੇ ਜੋ ਆ ਵਾਪਰਿਆ ਹੈਗਾ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ ਇਹ ਜਿਹੜਾ ਆਪਰੇਸ਼ਨ ਆ ਦੇਖੋ ਚੁੱਪ ਚੁਪੀਤੇ ਜਿਹੜਾ ਇਹਨਾਂ ਨੇ ਸ਼ੁਰੂ ਕਰਤਾ। ਇਹ CBS ਵਾਲੇ ਰਿਪੋਰਟ ਇਸ ਟਾਈਮ ਕਰ ਰਹੇ ਆ। ਜਿਹੜੀ ਖਬਰ ਤੁਸੀਂ ਨਾਲ ਦੇ ਨਾਲ ਦੇਖ ਰਹੇ ਹੋ ਉੱਥੇ ਸਾਡੇ ਜਿਹੜੇ ਉਹ ਸੋਸ਼ਲ ਮੀਡੀਆ ਦੇ ਉੱਤੇ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣਾ ਜਿਹੜਾ ਇਰਾਦਾ ਆ ਉਹ ਇਸ ਟਾਈਮ ਪੇਸ਼ ਜਿਹੜਾ ਹੋ ਕੀਤਾ ਆ। ਸੋ ਇਹ ਵੀ ਪਹਿਲੋਂ ਵੀ ਜਿਹੜਾ ਹਰਜੋਤ ਸਿੰਘ ਜੀ ਜੋ ਸ਼ੁਰੂਆਤ 'ਚ ਵੀ ਕਾਫੀ ਰੌਲਾ ਜਿਹੜਾ ਉਹ ਪਿਆ ਸੀਗਾ 2 ਸਾਲ ਵਾਲਾ, ਫਿਰ ਉਹਨਾਂ ਨੇ ਜਿਹਨੂੰ ਮਰਜ਼ੀ ਚੱਕਣਾ ਸ਼ੁਰੂ ਕਰ ਦਿੱਤਾ ਸੀ। ਹੁਣ ਇਹਨਾਂ ਨੇ ਕਿਹਾ ਵੀ ਹੁਣ ਇਹ ਐਗਜ਼ੈਕਟਲੀ ਪਤਾ ਨਹੀਂ ਵੀ ਕਿਹਦੇ ਨਾਲ ਕੀ ਜਿਹੜਾ ਉਹ ਹੋਣਾ ਆ। ਸੋ ਇਹ ਅਸੀਂ ਤੁਹਾਨੂੰ ਸਿਰਫ ਇਹ ਦੱਸਦੇ ਹਾਂ ਜੋ ਟਰੰਪ ਐਡਮਿਨਿਸਟ੍ਰੇਸ਼ਨ ਨੇ ਨਵਾਂ ਆਪਰੇਸ਼ਨ ਲਾਂਚ ਕੀਤਾ ਆ ਵੀ ਤੁਹਾਡੀਆਂ ਜਿਹੜੀਆਂ ਤਰੀਕਾਂ ਇਮੀਗ੍ਰੇਸ਼ਨ ਕੋਡ ਦੀਆਂ ਉਹ ਸਰਟਨ ਮਾਈਗ੍ਰੈਂਟਸ ਦੇ ਲਈ, ਸਾਰਿਆਂ ਦੇ ਲਈ ਨਹੀਂ, ਕੁਛ ਕੁ ਦੇ ਲਈ ਪਤਾ ਨਹੀਂ ਉਹਨਾਂ ਨੇ ਕੀ ਕ੍ਰਾਈਟੇਰੀਆ ਜਿਹੜਾ ਉਹ ਰੱਖਣਾ ਆ ਵੀ ਉਸ ਦੇ ਵਿੱਚ ਉਹਨੂੰ ਬੰਦ ਕਰਕੇ ਰੱਦ ਕਰਕੇ ਅਰੈਸਟ ਕਰੋ
ਤੇ ਉਹਨਾਂ ਨੂੰ ਫਾਸਟ ਟਰੈਕ ਜਿਹੜੀ ਡੈਪੂਟੇਸ਼ਨ ਪ੍ਰੋਸੈਸ ਦੇ ਵਿੱਚ ਪਾ ਦਿੱਤਾ ਜਿਹੜਾ ਉਹ ਜਾਊਗਾ। ਕੀ ਕ੍ਰਿਮੀਨਲ ਰੈਕਡ ਵਾਲਿਆਂ ਦੇ ਉੱਤੇ ਕੀਤਾ ਜਾਊਗਾ ਜਾਂ ਕੱਲੇ 2 ਸਾਲ ਵਾਲੇ ਹੀ ਆ। ਸੋ ਹਿਸਟੋਰੀਕਲੀ ਚੀਜ਼ਾਂ ਜਿੱਦਾਂ ਦੱਸਿਆ ਹਰਜੋਤ ਸਿੰਘ ਜੀ ਨੇ ਵੀ ਉਹ ਡਿਫਰੈਂਟ ਜਿਹੜੀਆਂ ਹੋ ਰਹੀਆਂ ਆ, ਪਰ ਹੁਣ ਸਿਚੁਏਸ਼ਨ ਜਿਹੜੀ ਉਹ ਲਗਾਤਾਰ ਦਿਨ ਬ ਦਿਨ ਜਿਹੜੀ ਉਹ ਚੇਂਜ ਹੋ ਰਹੀ ਆ। ਜਿਹੜੇ ਲਿਨਾਰਡੋ ਫੈਰਰ ਇੱਕ ਇਮੀਗ੍ਰੇਸ਼ਨ ਲਾਇਰ ਨੇ ਫੀਨਿਕਸ ਤੋਂ, ਉਹਨਾਂ ਨੇ ਕਿਹਾ ਵੀ ਉਹਨਾਂ ਦੇ ਜਿਹੜੇ ਕੁਝ ਕਲਾਇੰਟ ਜਿਨ੍ਹਾਂ ਚ 2 ਕਿਊਬਨ ਮਾਈਗ੍ਰੈਂਟ ਆ, ਉਹਨਾਂ ਨੂੰ ਵੀ ਕਹਿੰਦੇ ਵੀ ਲੱਗਦਾ ਵੀ ਆਈਸ ਵਾਲਿਆਂ ਨੇ ਚੱਕ ਲਿਆ ਜਦੋਂ ਇਮੀਗ੍ਰੇਸ਼ਨ ਕੋਰਟ ਹੀਅਰਿੰਗ ਦੇ ਉੱਤੇ ਜਿਹੜੇ ਉਹ ਪੇਸ਼ ਹੋਣ ਗਏ ਸੀਗੇ। ਸੋ ਇੱਕ ਦੇ ਨਾਲ ਨਹੀਂ, ਕਈਆਂ ਦੇ ਨਾਲ ਜਿਹੜਾ ਉਹ ਇਦਾਂ ਹੋ ਰਿਹਾ ਹੈਗਾ ਆ। ਸੋ ਆਪਣੇ ਵੀ ਕਈ ਜਿਹੜੇ ਲੋਕ ਆ ਹੋ ਸਕਦਾ ਆ ਜਿਨ੍ਹਾਂ ਨੂੰ ਤੁਸੀਂ ਲੱਭ ਰਹੇ ਆ ਵੀ ਪਤਾ ਨਹੀਂ ਬੜੇ ਚਿਰ ਹੋ ਗਏ ਗੱਲ ਨਹੀਂ ਹੋਈ ਹੋਵੇ, ਜੇ ਉਹ ਵੀ ਇਦਾਂ ਦੇ ਕੇਸਾਂ ਵਾਲੇ ਆ, ਹੋ ਸਕਦਾ ਵੀ ਉਹ ਆਈਸ ਤੇ ਡਿੱਕੇ ਜਿਹੜੇ ਉਹ ਆਏ ਹੋ ਸਕਦੇ ਆ। ਸੋ ਉਹਨਾਂ ਦੇ ਇਹ ਵੀ ਗੱਲ ਆ ਹਰਜੋਤ ਸਿੰਘ ਜੀ, ਉਹ ਗੱਲ ਹੀ ਨਹੀਂ ਕਰਨ ਦਿੰਦੇ। ਅਗਲੇ ਕਹਿੰਦੇ ਵੀ ਤੁਹਾਡੀ ਕੋਰਟ ਦੇ ਵਿੱਚ ਤਰੀਕ ਹੀ ਨਹੀਂ ਅਸੀਂ ਪੈਣੀ, ਉਹ ਕੇਸ ਹੀ ਜਿਹੜਾ ਚੱਲ ਰਿਹਾ ਉਸੇ ਨੂੰ ਹੀ ਰੱਦ ਕਰ ਦੇਣਾ ਆ। ਸੋ ਇਹ ਡਰ ਦਾ ਮਾਹੌਲ ਹੋਰ ਜ਼ਿਆਦਾ ਇਸ ਦੇ ਵਿੱਚ ਲੋਕਾਂ ਦੇ ਵਿੱਚ ਜਿਹੜੀ ਕਨਫਿਊਜ਼ਨ ਵੀ ਵਧੂਗੀ ਵੀ ਕਿਹਦੇ ਤੇ ਇਦਾਂ ਹੋ ਸਕਦਾ, ਕਿਹਦੇ ਤੇ ਨਹੀਂ ਹੋ ਸਕਦਾ। ਇਹ ਸਾਰੀਆਂ ਚੀਜ਼ਾਂ ਆ। ਲਾਸ ਐਂਜਲਸ, ਸਿਆਟਲ, ਸ਼ਿਕਾਗੋ, ਡੈਲਸ, ਵੇਗਸ, ਮਿਆਮੀ, ਇੱਥੋਂ ਜਿਹੜੇ ਆ ਰਿਪੋਰਟਿੰਗ ਹੋਈ ਆ ਵੀ ਆਈਸ ਨੇ ਇਮੀਗ੍ਰੇਸ਼ਨ ਕੋਰਟਸ ਤੋਂ ਲੋਕਾਂ ਨੂੰ ਅਰੈਸਟ ਜਿਹੜਾ ਆ ਉਹ ਕੀਤਾ ਹੈਗਾ ਆ। ਇਹ ਤਾਂ ਸੈਨ ਫਰਾਂਸਿਸਕੋ ਵਾਲੇ ਦੇ ਵਿੱਚ ਉੱਥੋਂ ਦੀ ਜਿਹੜੀ ਲੋਕਲ ਲਾ ਐਨਫੋਰਸਮੈਂਟ ਸਾਥ ਨਹੀਂ ਦਿੰਦੀ ਆਈਸ ਵਾਲਿਆਂ ਦਾ। ਜੇ ਕਿਤੇ ਉਹ ਸਾਥ ਦੇਣ ਲੱਗ ਗਈ ਤਾਂ ਫਿਰ ਪਤਾ ਨਹੀਂ ਇੱਥੇ ਹਾਹਾਕਾਰ ਹੀ ਜਿਹੜੀ ਉਹ ਮੱਚ ਜਿਹੜੀ ਉਹ ਜਾਊਗੀ। ਸੋ ਪਰ ਫਿਰ ਵੀ ਸ਼ਿਕਾਗੋ ਵਰਗੇ ਸ਼ਹਿਰ ਦੇ ਵਿੱਚ ਵੀ ਇਹਨਾਂ ਨੇ ਇਦਾਂ ਦੀ ਜਿਹੜੀ ਕਾਰਵਾਈਆਂ ਨੂੰ ਅੰਜਾਮ ਦੇ ਚੁੱਕੇ ਸੋ ਹੈ। ਇਹਦੇ ਐਂਡ 'ਚ ਜਿਹੜੇ ਵਕੀਲ ਆ ਉਹ ਇਹ ਕਹਿ ਰਹੇ ਆ ਵੀ ਜਿਹੜੇ ਵੀ ਲੋਕਾਂ ਦੀ ਡੇਟ ਹੈਗੀ ਆ, ਕੋਰਟ ਵਿੱਚ ਜਾਣ ਤੋਂ ਪਹਿਲਾਂ ਤੁਸੀਂ ਆਪਣੇ ਅਟਾਰਨੀ ਦੇ ਨਾਲ ਕੰਸਲਟ ਜ਼ਰੂਰ ਕਰੋ, ਤਾਂ ਕਿ ਉਹ ਤੁਹਾਡਾ ਕੇਸ ਜਿਹੜਾ ਆ ਉਹ ਦੇਖ ਸਕੇ, ਚੱਜ ਦੇ ਨਾਲ ਅਵੈਲੂਏਟ ਕਰ ਸਕੇ। ਸੋ ਇਹ ਜਿਹੜੇ ਵਕੀਲ ਆ ਉਹ ਦੱਸ ਰਹੇ ਵੀ ਆਪਣੇ ਵਕੀਲ ਦੇ ਨਾਲ ਜ਼ਰੂਰ ਕੰਟੈਕਟ ਕਰੋ। ਜੀ ਬਿਲਕੁਲ। ਤੇ ਹੁਣ ਆਪਾਂ ਹਰਜੋਤ ਸਿੰਘ ਜੀ ਗੱਲਬਾਤ ਜਿਹੜੀ ਉਹ ਕਰਦੇ ਆ ਨਿਰਮਲ ਸਿੰਘ ਮਾਨ ਜੀ ਦੇ ਨਾਲ। ਉਹ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਊੜਾ ਡੈਟ ਰਿਲੀਫ ਤੋਂ। ਨਿਰਮਲ ਸਿੰਘ ਮਾਨ ਜੀ, ਜੀ ਆਇਆਂ ਨੂੰ ਸਵਾਗਤ ਕਰਦੇ ਆ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਰਾਜ, ਸਤਿ ਸ੍ਰੀ ਅਕਾਲ ਹਰਜੋਤ ਭਾਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਨਿਰਮਲ ਭਾਜੀ। ਆਪਾਂ ਗੱਲਬਾਤ ਕਰਦੇ ਰਹਿੰਦੇ ਯੂਜ਼ਲੀ ਆਮ ਲੋਕਾਂ ਦੀ ਡੈਪਟ ਨੂੰ ਲੈ ਕੇ, ਕਰਜ਼ੇ ਨੂੰ ਲੈ ਕੇ। ਹੁਣ ਤਾਂ ਅਮਰੀਕਾ ਦਾ ਵੀ ਕਰਜ਼ਾ ਜਿਹੜਾ ਹੋਰ ਕਾਫੀ ਵੱਧ ਗਿਆ ਹੈਗਾ ਨਵੇਂ ਬਿੱਲ ਦੇ ਮੁਤਾਬਕ। ਬਿਲਕੁਲ ਬਿਲਕੁਲ। ਔਰ ਕਿਉਂਕਿ ਜਿਹੜਾ ਤੁਸੀਂ ਤੇ ਡਿਸਕਸ ਕਰਦੇ ਰਹਿੰਦੇ ਹੋ, ਖਾਸ ਕਰਕੇ ਜਿਹੜਾ ਨਵਾਂ ਬਿੱਲ ਆ ਰਿਹਾ ਅਗਲੇ 10 ਸਾਲਾਂ ਦੇ ਵਿੱਚ ਆਲਮੋਸਟ $4 ਟ੍ਰਿਲੀਅਨ ਦਾ ਡੈਟ ਹੈ ਵਧਣਾ। ਔਰ ਈਵਨ ਜੇ ਆਪਾਂ ਸਿਰਫ ਕ੍ਰੈਡਿਟ ਕਾਰਡ ਦੀ ਅੱਜ ਦੀ ਗੱਲ ਕਰ ਲਈ, ਉਹ ਵੀ 1.2 ਟ੍ਰਿਲੀਅਨ ਦੇ ਉੱਤੇ ਇੰਡੀਵਿਜੂਅਲ ਹਾਊਸ ਹੋਲਡ ਤੇ ਪੈ ਚੁੱਕਿਆ ਜੀ। ਸੋ ਨਵੇਂ ਬਿੱਲ ਦੇ ਮੁਤਾਬਕ ਜੋ ਕੁਛ ਆ ਰਿਹਾ, ਲੱਗਦਾ ਵੀ ਇੰਟਰਸਟ ਰੇਟ ਘਟਦੇ ਨਹੀਂ ਹੈਗੇ, ਵਧੂਗੇ ਕ੍ਰੈਡਿਟ ਕਾਰਡਾਂ ਦੇ ਵੀ। ਸੋ ਉਹ ਜਿਹੜੇ ਆਪਣੇ ਜਿੰਨੇ ਵੀ ਜਿਹੜੇ ਸਰੋਤੇ ਸੁਣ ਰਹੇ ਹੈਗੇ ਜਿਨ੍ਹਾਂ ਦੇ ਕ੍ਰੈਡਿਟ ਕਾਰਡਾਂ ਦਾ ਕਰਜ਼ਾ ਆ, ਹੋਰ ਡੈਪਟ ਹੈਗੀ ਆ, ਉਹਦੇ ਉੱਤੇ ਬੜਾ ਅਸਰ ਪਊਗਾ। ਉਹ ਦੱਸੋ ਉਹਨਾਂ ਲਈ ਹੁਣ ਕੀ ਸੋਲੂਸ਼ਨ ਹੈਗਾ? ਜੀ ਬਿਲਕੁਲ ਭਾਜੀ, ਜੋ ਸਿਚੁਏਸ਼ਨ ਚੱਲਦੀ ਪਈ ਹੈ ਜੋਤ ਭਾਜੀ, ਉਹਦੇ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਸਭ ਤੋਂ ਵੱਡਾ ਜਿਹੜਾ ਖਦਸ਼ਾ ਹੈ ਉਹੀ ਜਿੱਦਾਂ ਕਿਹਾ ਕਿ ਰੇਟ ਇੰਟਰਸਟ ਰੇਟ ਨਹੀਂ ਡਿੱਗਣੇ, ਵਧਣੇ ਨੇ। ਉਹਦੇ ਨਾਲ ਕ੍ਰੈਡਿਟ ਕਾਰਡ ਦਾ ਜਿਹੜਾ ਇੰਟਰਸਟ ਰੇਟ ਆ ਜਾਂ ਤੁਹਾਡੇ ਬਾਕੀ ਕਾਰ ਲੋਨਸ ਨੇ, ਜਿੰਨੇ ਹੀ ਓਵਰਆਲ ਜਿਹੜਾ ਵੀ ਲੋਨ ਹੈਗਾ ਉਹਦੇ ਇੰਟਰਸਟ ਰੇਟਸ ਵਧਣੇ ਨੇ। ਸੋ ਟੈਕਨੀਕਲੀ ਜਿਹੜਾ ਤੁਹਾਡਾ ਇੰਟਰਸਟ ਰੇਟ ਤੇ ਜਿਹੜਾ ਗੁੱਡ ਮਨੀ ਗੋਇੰਗ ਆਫਟਰ ਬੈਡ ਉਹ ਵੱਧਦਾ ਰਹਿਣਾ, ਕਿਉਂਕਿ ਇਨਕਮ ਜਿਹੜੀ ਇਸ ਟਾਈਮ ਉਹਦੇ ਕੋਈ ਵਧਣ ਦੇ ਅਸਾਰ ਥਰੂ ਆਊਟ ਜਿੰਨੇ ਵੀ ਬਿਜ਼ਨਸ ਨੇ ਕਿਤੇ ਵੀ ਕੋਈ ਪੋਜ਼ਿਟਿਵ ਚੀਜ਼ ਜਿਹੜੀ ਨਜ਼ਰ ਨਹੀਂ ਆਉਂਦੀ। ਕਿਉਂਕਿ ਅਨਫੋਰਚੂਨੇਟਲੀ ਹੁੰਦਾ ਹੈ ਕਿ ਜਦੋਂ ਵੀ ਕੋਈ ਬਿਜ਼ਨਸ ਵੀ ਇਫੈਕਟ ਕਰਦਾ, ਸਾਨੂੰ ਪਹਿਲਾਂ ਕਾਲ ਆਉਣਾ ਸ਼ੁਰੂ ਹੋ ਜਾਂਦੀਆਂ ਨੇ ਕਿ ਆਹ ਬਿਜ਼ਨਸ, ਚਾਹੇ ਉਹ ਕਿਸੇ ਟਾਈਮ ਸਬਵੇ ਦੇ ਬਿਜ਼ਨਸ ਹਨ ਜਾਂ ਮੋਟਲਸ ਦੇ ਬਿਜ਼ਨਸ, ਅੱਜ ਕੱਲ੍ਹ ਖਾਸ ਕਰਕੇ ਟਰੱਕਿੰਗ ਦਾ ਬਿਜ਼ਨਸ ਹੈ। ਤੇ ਅਨਫੋਰਚੂਨੇਟਲੀ ਇਸ ਟਾਈਮ ਕੋਈ ਜ਼ਿਆਦਾ ਰੇ ਆਫ ਹੋਪ ਨਜ਼ਰ ਨਹੀਂ ਆਉਂਦੀ ਵੀ ਕਿਸੇ ਪਾਸੇ ਨੂੰ। ਔਰ ਜਿਹੜੇ ਕਿਆਪੇ ਲੱਗ ਰਹੇ ਨੇ ਕਿ ਹੋ ਸਕਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਜਿਹੜੀ ਡੈਟ ਸੈਟਲਮੈਂਟ ਦਾ ਆਪਸ਼ਨ ਇਹਨੂੰ ਵੀ ਬੰਦ ਕਰ ਦੇ। ਸੋ ਜੇ ਇਹ ਵੀ ਹੋ ਗਿਆ ਬੰਦ, ਤਾਂ ਫਿਰ ਜਿਹੜੀ ਇਸ ਟਾਈਮ ਜਿਹੜੀ ਆਪਸ਼ਨਸ ਹੈਗੀਆਂ ਨੇ ਇਹ ਵੀ ਅਵੇਲੇਬਲ ਨਹੀਂ ਹੋਣੀਆਂ। ਤੇ ਮੈਂ ਤੇ ਜੀ ਸੋ ਇੱਕ ਤਾਂ ਸਟੈਗਫਲੇਸ਼ਨ ਉੱਤੋਂ, ਜਿੱਦਾਂ ਤੁਸੀਂ ਦੱਸਿਆ ਵੀ ਜੇ ਡੈਟ ਕੰਸੋਲੀਡੇਸ਼ਨ ਨੂੰ ਹੀ ਉਹਨਾਂ ਨੇ ਕੋਰੀ ਨਾ ਕਰ ਦਿੱਤੀ, ਫਿਰ ਤਾਂ ਬੰਦਾ ਬਹੁਤ ਕਸੂਤਾ ਫਸ ਜਾਣਾ। ਬਿਲਕੁਲ ਬਿਲਕੁਲ, ਕਿਉਂਕਿ ਆਲਮੋਸਟ ਜਿਹੜੀ ਹੈ ਬੈਂਕਰਪਸੀ ਹੈ ਉਹ ਵੀ ਬਹੁਤ ਇੰਪੋਸੀਬਲ ਹੈ ਕਰਨੀ। ਔਰ ਜੇ ਕਰਦੇ ਵੀ ਜੀ ਚੈਪਟਰ 7 ਜਾਂ 13, 11 ਉਹਦੇ ਵਿੱਚ ਜਾਂ ਤਾਂ ਡੈਟ ਰੀਸਟਰਕਚਰ ਕਰਨਾ ਪੈਂਦਾ ਜਾਂ ਫਿਰ ਤੁਹਾਡੇ ਸਾਰੇ ਜਿਹੜੇ ਵੀ ਐਸੈਟਸ ਨੇ ਉਹਨੂੰ ਆਪਣਾ ਲਿਕੁਇਫਾਈ ਕਰਨਾ ਪੈਂਦਾ। ਤੇ ਚੀਜ਼ਾਂ ਜਿਹੜੀਆਂ ਨੇ ਇੰਨੀਆਂ ਸੌਖੀਆਂ ਹੈ ਨਹੀਂ ਜਿੰਨੀਆਂ ਪਿਛਲੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੈਗੀਆਂ। ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜਿੱਦਾਂ ਹੁਣ ਤੁਸੀਂ ਗੱਲ ਕੀਤੀ ਹੈ ਰਾਜ ਕਿ ਸਟੈਗਫਲੇਸ਼ਨ, ਜਿਮੀ ਡੈਵਨ ਨੇ ਵੀ ਕਿਹਾ ਕਿ ਇਹਦੇ ਚਾਂਸਸ ਐਕਸਟ੍ਰੀਮਲੀ ਹਾਈ ਨੇ, ਜਿਹੜੀ ਕਿ ਰਿਸੈਸ਼ਨ ਉਹ ਜ਼ਿਆਦਾ ਖਤਰਨਾਕ ਸਿਚੁਏਸ਼ਨ ਆਉਂਦੀ ਨਜ਼ਰ ਆਉਂਦੀ ਪਈ ਹੈ।
ਸੋ ਜੀ ਹਾਂ, ਅੱਜ ਬਿਲਕੁਲ ਜੇਮੀ ਡਾਇਮਨ ਹੁਣੀ ਆਪਣਾ ਬਿਆਨ ਦਿੱਤਾ ਜੀ, ਬਿਲਕੁਲ। ਜੀ ਬਿਲਕੁਲ। ਔਰ ਸਟੈਗਫਲੇਸ਼ਨ ਉਹੀ ਹੈ ਕਿ ਤੁਹਾਡੀ ਨਾ ਇਨਫਲੇਸ਼ਨ ਤੇ ਘਟਣੀ ਨਹੀਂ ਤੇ ਜਿਹੜੀ ਇਕੋਨਮੀ ਉਹ ਟੋਟਲੀ ਸਟੈਗਨੇਟ ਹੋ ਜਾਂਦੀ ਹੈ। ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਜੋ ਸਿਚੁਏਸ਼ਨ ਜੇ ਜਿੱਦਾਂ ਹੁਣ ਤੁਸੀਂ ਕਿਹਾ ਕਿ ਇੰਟਰਸਟ ਰੇਟ ਘਟਦੇ ਨਹੀਂ ਪਏ ਔਰ ਜੇ ਖਾਸ ਤਰੀਕੇ ਨਾਲ ਕੱਲ੍ਹ ਨੂੰ ਕੋਈ ਨਵਾਂ ਅਪਾਇੰਟ ਕਰਕੇ ਚੇਅਰਮੈਨ ਪਾਵਲ ਦੀ ਰਿਪਲੇਸਮੈਂਟ ਲਿਆਤੀ ਹੈ, ਜਿਹੜਾ ਜਿਹਨੂੰ ਫੋਰਸਫੁਲੀ ਕਿਹਾ ਜਾਏ ਕਿ ਇੰਟਰਸਟ ਰੇਟ ਘਟਾ ਲਓ, ਘਟਾਉਣ ਨਾਲ ਫਿਰ ਜੋ ਇਨਫਲੇਸ਼ਨ ਜੋ ਵਧਣੀ ਹੈ ਉਹ ਫਿਰ ਉਹ ਤੋਂ ਤਾਂ ਰੱਬ ਹੀ ਰੱਖਾ। ਸੋ ਸਿਚੁਏਸ਼ਨ ਜਿਹੜੀ ਹੈ ਕਾਫੀ ਖਰਾਬ ਹੈ। ਇਸ ਕਰਕੇ ਮੈਂ ਇਹੀ ਕਹਾਂਗਾ ਕਿ ਜਿਹੜਾ ਵੀ ਸਾਡਾ ਵੀਰ ਭੈਣ ਭਰਾ ਸੁਣਦਾ ਪਿਆ ਔਰ ਤੁਹਾਡੇ ਤੇ ਕੋਈ ਵੀ ਡੈਟ ਹੈਗਾ ਜਿਹੜਾ ਅਨਸਿਕਿਉਰਡ ਡੈਟ ਹੈ, ਜਿਹਦੇ ਵਿੱਚ ਤੁਹਾਡੇ ਕ੍ਰੈਡਿਟ ਕਾਰਡ ਦੇ ਬਿਲਸ ਨੇ, ਮੈਡੀਕਲ ਬਿਲਸ ਨੇ ਜਾਂ ਕੋਈ ਵੈਂਡਰ ਪੇਮੈਂਟਸ ਨੇ, ਬਿਜ਼ਨਸ ਬੰਦ ਹੋ ਗਿਆ, ਬਹੁਤ ਸਾਰੀਆਂ ਐਸੀ ਸਿਚੁਏਸ਼ਨ ਵੀ ਆ ਰਹੀਆਂ ਜਿਹਨਾਂ ਦੇ ਬਿਜ਼ਨਸ ਬੰਦ ਹੋ ਗਏ ਨੇ, ਪਰ ਖਾਸ ਕਰਕੇ ਟਰੱਕਿੰਗ ਦੇ ਵਿੱਚ ਔਰ ਉਹਨਾਂ ਦੇ ਵੈਂਡਰਸ ਨੇ ਸੂ ਕਰਕੇ ਉਹਨਾਂ ਨੂੰ ਐਨੀਵੇਅਰ ਬੀਟਵੀਨ 50,000 ਤੋਂ ਅਸੀਂ 2 ਮਿਲੀਅਨ ਦੀਆਂ ਜਿਹੜੀਆਂ ਉਹਨਾਂ ਨੇ ਜਜਮੈਂਟਸ ਉਹਨਾਂ ਦੇ ਖਿਲਾਫ ਲੈ ਲਈਆਂ ਹੋਈਆਂ ਨੇ। ਸੋ ਅਸੀਂ ਜਜਮੈਂਟਸ ਨੂੰ ਵੀ ਆਪਾਂ ਐਡਰੈਸ ਕਰ ਸਕਦੇ ਹਾਂ। ਸੋ ਇਹਦੇ ਬਾਰੇ ਕੋਈ ਕੁਐਸਚਨ ਹੋਏ, ਸਾਡਾ ਨੰਬਰ ਹੈ ਜੀ 888 888 9914 888 888 9914। ਜੀ ਦੇਖੋ ਇਮੀਗ੍ਰੇਸ਼ਨ ਦਾ ਵੀ ਰੌਲਾ ਨਿਰਮਲ ਮਾਨ ਜੀ ਪੈਰਲਲੀ ਜਿਹੜਾ ਉਹ ਚੱਲ ਰਿਹਾ ਆ। ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਵੀ ਆਉਣ ਵਾਲੇ ਭਵਿੱਖ ਦੇ ਵਿੱਚ ਇੱਥੇ ਕੀ ਬਣੂਗਾ, ਕਿਵੇਂ ਹੋਊਗਾ, ਕਿਸੇ ਨੂੰ ਚੱਕ ਲੈਣਾ ਆ, ਕਿਸੇ ਨੂੰ ਰਿਪੋਰਟ ਕਰ ਦੇਣਾ ਜਾਂ ਕੀ ਜਿਹੜਾ ਉਸ ਦੇ ਵਿੱਚ ਹੋ ਸਕਦਾ ਆ। ਉਸੇ ਦਰਮਿਆਨ ਕਰਜ਼ਿਆਂ ਦੀ ਵੀ ਮਾਰ ਆ, ਭਾਰ ਵੀ ਜਿਹੜਾ ਬਹੁਤ ਜ਼ਿਆਦਾ ਆ। ਸੋ ਕੀ ਸਹੀ ਰਾਹ ਹੁੰਦਾ ਹੈ ਇਹੋ ਜਿਹੇ ਮਾਮਲਿਆਂ ਦੇ ਵਿੱਚ ਜਦੋਂ ਫਿਊਚਰ ਦੇ ਵਿੱਚ ਅਨਸਰਟਨਟੀ ਏਦਾਂ ਨਜ਼ਰ ਆ ਰਹੀ ਹੋਵੇ? ਵੈਲ ਅਨਸਰਟਨਟੀ ਦੇ ਵਿੱਚ ਜਨਰਲੀ ਆਪਾਂ ਸਟ੍ਰੈਸ ਆਊਟ ਹੋ ਜਾਂਦੇ ਹਾਂ ਕਿ ਕਰੀਏ ਕੀ। ਔਰ ਖਾਸ ਕਰਕੇ ਜਿਹੜਾ ਕਰਜ਼ਾ ਹੈ ਆਹ ਜਿਹੜਾ ਅਨਸਿਕਿਓਰ ਕਰਜ਼ਾ, ਇਹਦੇ ਵਿੱਚ ਤਾਂ ਅਸੀਂ ਇੱਕ ਹੀ ਦੇ ਸਕਦੇ ਹਾਂ, ਕਿਉਂਕਿ ਜੇ ਕਿਸੇ ਤੁਹਾਡੀ ਚੀਜ਼ ਨਾਲ ਨਹੀਂ ਬੱਝਾ ਹੋਇਆ, ਜੇ ਤੁਹਾਡਾ ਮੋਰਗੇਜ ਜਾਂ ਗੱਡੀ ਨਹੀਂ ਹੈਗੀ ਤੇ ਦਿਸ ਕੈਨ ਬੀ ਡਨ। ਪਿਛਲੇ 18 ਸਾਲ ਤੋਂ ਅਸੀਂ ਵਿਦ ਪਾਇਨੀਅਰਸ ਕੰਪਨੀ ਹੈਗੇ ਹਾਂ। ਖਾਸ ਕਰਕੇ ਜਿਹੜਾ ਸਾਡੀ ਐਕਸਪੀਰੀਅੰਸ ਇਹ ਹੈਗੀਆਂ ਨੇ ਕਿ ਅਸੀਂ ਅਪਫਰੰਟ ਪੈਸਾ ਕੋਈ ਚਾਰਜ ਨਹੀਂ ਕਰਦੇ। ਤੇ ਇਹੀ ਗੱਲ ਕਹਾਂਗਾ ਮੈਂ ਤੁਹਾਡੀ ਗੱਲ ਨੂੰ ਅੱਗੇ ਲੈ ਜਾਂਦਾ ਹੋਇਆ ਕਿ ਖਾਸ ਕਰਕੇ ਜੇ ਤੁਹਾਡੇ ਉੱਤੇ ਕੋਈ ਡੈਟ ਦਾ ਕਰਜ਼ਾ ਹੈਗਾ, ਉਹ ਸਟ੍ਰੈਸ ਨੂੰ ਅਸੀਂ ਘਟਾ ਸਕਦੇ ਹਾਂ। ਬਾਕੀ ਇਮੀਗ੍ਰੇਸ਼ਨ ਬਾਰੇ ਤੇ ਸਿਚੁਏਸ਼ਨ ਜਿਹੜੀ ਹੈ ਆਈ ਥਿੰਕ ਕੇਸ ਬਾਈ ਕੇਸ ਬੇਸਿਸ ਹੈਗੀ ਹੈ। ਇਮੀਗ੍ਰੈਂਟਸ ਆਫ ਕੋਰਸ ਕੋਸ਼ਿਸ਼ ਕਰ ਰਹੇ ਨੇ ਇਮੀਗ੍ਰੈਂਟਸ ਨੂੰ ਘਟਾਤਾ, ਜਿਹੜੇ ਨਵੇਂ ਆਏ ਨੇ ਉਹਦੇ ਨਾਲ ਜਿਹੜੀ ਮਾਰਕੀਟ ਦਾ ਜਿਹੜਾ ਕਿਉਂਕਿ ਕੰਜ਼ਿਊਮਰ ਵੀ ਘਟਨੇ ਨੇ, ਮਾਰਕੀਟ ਦੀ ਜਿਹੜਾ ਟੈਕਸ ਪੇ ਕਰ ਰਹੇ ਨੇ ਬਿਲੀਅਨਸ ਆਫ ਡਾਲਰਸ ਇਮੀਗ੍ਰੈਂਟਸ ਜਿਹੜੇ ਇਵਨ ਨਾਨ ਡਾਕੂਮੈਂਟ ਹੈਗੇ ਨੇ, ਉਹਦਾ ਵੀ ਫਰਕ ਪੈਣਾ। ਤੇ ਓਵਰਆਲ ਇਕੋਨਮੀ ਜਿਹੜੀ ਟੋਟਲੀ ਇਮੀਗ੍ਰੈਂਟਸ ਕੱਢਣ ਨਾਲ ਇਹ ਨਹੀਂ ਕਿ ਕੱਲ ਨੂੰ ਇੰਪਰੂਵ ਹੋ ਜਾਣੀ ਹੈ, ਹੋ ਸਕਦਾ ਉਹ ਹੋਰ ਵੀ ਖਰਾਬ ਹੋਏ। ਔਰ ਜਿੰਨੀ ਵੀ ਜੇ ਆਪਾਂ ਹਿਸਟੋਰੀਕਲੀ ਫੈਕਟਸ ਦੇਖੀਏ, ਭਾਵੇਂ ਅੱਜ ਤੋਂ 50 ਸਾਲ ਪਿੱਛੇ ਚੱਲ ਜਾਈਏ, ਯੁਗਾਂਡਾ ਤੋਂ ਲੈ ਕੇ ਅੱਜ ਤੱਕ ਜਦੋਂ ਵੀ ਇਮੀਗ੍ਰੈਂਟਸ ਨੂੰ ਫੋਰਸਫੁਲੀ ਪੁਸ਼ ਕੀਤਾ ਗਿਆ ਇਕੋਨਮੀ ਦੇ ਉੱਤੇ, ਇਹਦਾ ਵੀ ਨੈਗੇਟਿਵ ਇਫੈਕਟ ਪਿਆ ਹੀ ਹੈ। ਸੋ ਇਹ ਓਵਰਆਲ ਇਕੋਨਮੀ ਜਿਹੜੀ ਹੈ ਪੋਜ਼ਿਟਿਵ ਹੁੰਦੀ ਸ਼ਾਰਟ ਟਰਮ ਦੇ ਵਿੱਚ, ਐਟਲੀਸਟ ਅਗਲੇ 4 ਤੋਂ 6 ਸਾਲ ਨਜ਼ਰ ਨਹੀਂ ਆਉਂਦੀ ਪਈ। ਨਿਰਮਲ ਮਾਨ ਜੀ ਕਿਤੇ ਇਦਾਂ ਤਾਂ ਨਹੀਂ ਵੀ ਆਪਾਂ ਸਮਝ ਨਹੀਂ ਪਾ ਰਹੇ ਵੀ ਟਰੰਪ ਹੁਣੇ ਜਿਹੜੇ ਟੈਰਿਫ ਤੇ ਉਹ ਸਾਰੀਆਂ ਚੀਜ਼ਾਂ ਬਿਲੀਅਨਰਸ ਨੂੰ ਟੈਕਸ ਕੱਟ ਦੇ ਕੇ ਮੈਡੀਕੇਡ ਦੇ ਵਿੱਚ ਕੱਟ ਕਰਕੇ ਵੀ ਆਪਾਂ ਨੂੰ ਕੋਈ ਇਹ ਤਾਂ ਨਹੀਂ ਵੀ ਆਪਾਂ ਨੂੰ ਸਮਝ ਨਹੀਂ ਆ ਰਹੀ ਵੀ ਕਰਨਾ ਕੀ ਚਾਹ ਰਹੇ ਆ, ਪਰ ਓਵਰਆਲ ਸਿਚੁਏਸ਼ਨ ਇਦਾਂ ਲੱਗਦੀ ਵੀ ਗੁੰਝਲਦਾਰ ਜ਼ਿਆਦਾ ਬਣ ਰਹੀ। ਨਹੀਂ ਬਿਲਕੁਲ ਤੁਹਾਡੀ ਰਾਜ ਗੱਲ ਠੀਕ ਹੈ, ਸਮਝ ਤੇ ਆਈ ਥਿੰਕ ਆ ਰਹੀ। ਜਿੱਦਾਂ ਹੁਣ ਤੁਸੀਂ ਹਮੇਸ਼ਾ ਇਸ ਗੱਲ ਨੂੰ ਛੇੜਦੇ ਰਹਿੰਦੇ ਹੋ, ਬਿਲਕੁਲ ਸਮਝ ਆ ਰਹੀ, ਜਿਹੜਾ ਬੰਦਾ ਸਮਝਣਾ ਜਾ ਰਿਹਾ। ਪਰ ਜਿਹੜਾ ਹੁਣ ਇਸ ਗੱਲ ਨੂੰ ਸ਼ਾਇਦ ਇਗਨੋਰ ਕਰੇ ਕਿ ਹਾਂ ਵੀ ਕਿ ਨਹੀਂ ਐਵਰੀਥਿੰਗ ਵਿਲ ਬੀ ਓਕੇ ਐਟ ਸਮ ਪੁਆਇੰਟ। ਚਲੋ ਜੇ ਓਕੇ ਵੀ ਹੋ ਜਾਂਦੀ ਹੈ ਕੋਈ ਮਾੜੀ ਗੱਲ ਨਹੀਂ, ਪਰ ਐਟਲੀਸਟ ਆਪਾਂ ਜੇ ਰੈਡੀ ਰਹੀਏ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਲੈ ਕੇ, ਤਾਂ ਆਈ ਥਿੰਕ ਦੈਟ ਵਿਲ ਬੀ ਐਡਵਾਈਜ਼ੇਬਲ। ਤੁਹਾਡੇ ਆਪਣੇ ਵਾਸਤੇ ਠੀਕ ਹੋਏਗਾ, ਕਿਉਂਕਿ ਤੁਸੀਂ ਵੀ ਆਲਮੋਸਟ ਐਵਰੀ ਅਦਰ ਡੇ ਜਾਂ ਹਮੇਸ਼ਾ ਹੀ ਗੱਲ ਕਰਦੇ ਹੋ ਕਿ ਜੋ ਸਿਚੁਏਸ਼ਨ ਬਣਦੀ ਨਜ਼ਰ ਆ ਰਹੀ ਹੈ, ਇਹਦੇ 'ਚ ਕੋਈ ਪੋਜ਼ਿਟਿਵ ਰੀਇਨਫੋਰਸਮੈਂਟ ਕਿਸੇ ਪਾਸੇ ਨਜ਼ਰ ਨਹੀਂ ਆਉਂਦੀ। ਜੀ ਬਿਲਕੁਲ। ਸੋ ਇੱਕ ਵਾਰੀ ਫਿਰ ਪਹਿਲਾਂ ਤਾਂ ਊੜਾ ਡੈਟ ਰਿਲੀਫ ਵਾਲੇ ਆਪਣੇ ਨਿਰਮਲ ਮਾਨ ਜੀ ਤੁਸੀਂ ਆਪਣਾ ਫੋਨ ਨੰਬਰ ਜਿਹੜਾ ਸ਼ੇਅਰ ਕਰ ਲਿਓ। ਜੇ ਕਿਸੇ ਦਾ ਵੀ ਕੋਈ ਡੈਟ ਨੂੰ ਲੈ ਕੇ, ਕਰਜ਼ੇ ਨੂੰ ਲੈ ਕੇ ਕੋਈ ਸਵਾਲ ਆ ਜੋ ਚੱਲ ਰਿਹਾ ਆ, ਸਟ੍ਰੈਸ ਲੈ ਕੇ ਤਾਂ ਗੱਲ ਨਹੀਂ ਬਣਨੀ, ਤੁਹਾਨੂੰ ਕੋਈ ਨਾ ਕੋਈ ਕਦਮ ਚੱਕਣਾ ਪੈਣਾ ਤੇ ਉਹਦੇ ਲਈ ਨਿਰਮਲ ਮਾਨ ਜੀ ਤੁਹਾਡੀ ਜਿਹੜੀ ਉਹ ਹੈਲਪ ਕਰ ਸਕਦੇ ਆ। ਸੋ ਨਿਰਮਲ ਮਾਨ ਜੀ ਨੰਬਰ ਸ਼ੇਅਰ ਕਰ ਦਿਓ ਜੀ। ਜੀ ਬਿਲਕੁਲ। ਸੋ ਇਹਦੇ 'ਚ 3-4 ਚੀਜ਼ਾਂ ਹੈਗੀਆਂ, ਡੈਟ ਸੈਟਲਮੈਂਟ, ਡੈਟ ਕੰਸੋਲੀਡੇਸ਼ਨ, ਬੈਂਕਰਪਸੀਜ਼, ਜਿੰਨੀਆਂ ਵੀ ਆਪਸ਼ਨਸ ਨੇ, ਜਿਹੜਾ ਵੀ ਸਾਡਾ ਕਲਾਇੰਟ ਕਾਲ ਕਰਦਾ ਉਹਨੂੰ ਸਾਰੀ ਆਪਸ਼ਨਸ ਅਸੀਂ ਰਿਵਿਊ ਕਰਦੇ ਹਾਂ। ਐਂਡ ਦੈਨ ਦੇਅਰ ਦਾ ਵਨ ਨੂੰ ਆਪਣਾ ਡਿਸੀਜਨ ਆਪ ਬਣਾਉਣਗੇ ਕਿ ਉਹਨਾਂ ਨੂੰ ਕੀ ਸਭ ਤੋਂ ਬੈਸਟ, ਸਭ ਤੋਂ ਵਾਇਬਲ ਕੀ ਹੈਗਾ। ਜੀ ਸੋ ਨੰਬਰ ਇੱਕ ਕੁਐਸਚਨ ਸੌਰੀ ਇੱਕ ਕੁਐਸਚਨ ਮੇਰਾ ਵੀ ਆ ਆਪਣੇ ਨਿਰਮਲ ਭਾਜੀ ਵੀ ਆਪਾਂ ਨੂੰ ਪਤਾ ਬਹੁਤ ਸਾਰੇ ਲੋਕ ਆ, ਕਈਆਂ ਦੇ ਕੋਲ ਲੱਖਾਂ ਦੇ ਵਿੱਚ ਵੀ ਡੈਪਟ ਹੋਊਗੀ, ਕਈਆਂ ਦੇ ਕੋਲ ਥੋੜੀ ਵੀ ਹੁੰਦੀ ਆ, 15-20,000 30,000 ਜੌਬ ਕਰਦਾ, ਜੌਬ ਲੇ ਆਫ ਹੋ ਗਈ। ਅੱਜ ਕੱਲ ਤੁਹਾਨੂੰ ਪਤਾ ਲੇ ਆਫ ਵੀ ਬਹੁਤ ਜ਼ੋਰਾਂ ਦੇ ਉੱਤੇ ਚੱਲ ਰਹੀ ਹੈਗੀ ਆ। ਕੀ ਜਿਹਨਾਂ ਦੀ ਸਮਾਲਰ ਡੈਪਟ ਹੈਗੀ ਆ, ਥੋੜਾ ਅਮਾਊਂਟ ਆ, ਉਹ ਵੀ ਕੁਆਲੀਫਾਈ ਕਰ ਜਾਂਦੇ ਇਹਦੇ ਵਿੱਚ? ਜੀ ਬਿਲਕੁਲ ਜੋਤ ਭਾਜੀ। ਐਨੀਵਨ ਜਿਹਦਾ ਵੀ ਡੈਟ 10,000 ਜਾਂ ਉਹ ਤੋਂ ਜ਼ਿਆਦਾ ਹੈਗਾ, ਮਿਨੀਮਮ ਡੈਟ ਜਿਹੜਾ 10,000 ਹੋਣਾ ਚਾਹੀਦਾ, ਜਿਹੜਾ ਵੀ 10,000 ਤੋਂ ਜ਼ਿਆਦਾ ਹੈਗਾ
ਸੋ ਦੇ ਡੂ ਕੁਆਲੀਫਾਈ, ਔਰ ਆਪਾਂ ਉਹਨਾਂ ਦਾ ਕੇਸ ਇਸ ਤਰੀਕੇ ਨਾਲ ਪ੍ਰਪੇਅਰ ਕਰਦੇ ਹਾਂ ਕਿ ਕੀ ਉਹਨਾਂ ਨੇ ਫਾਈਨੈਂਸ਼ੀਅਲ ਹਾਰਡਸ਼ਿਪ ਆਈ ਐਂਡ ਹਾਊ ਵੀ ਕੈਨ ਸੇ ਐਗਜ਼ੈਕਟਲੀ ਵੱਧ ਤੋਂ ਵੱਧ ਪੈਸੇ। ਜਨਰਲੀ ਆਪਾਂ ਕਹਿੰਦੇ ਹਾਂ ਕਿ ਅਪ ਟੂ 50-60%, ਪਰ ਤਕਰੀਬਨ 50% ਦੇ ਆਸੇ-ਪਾਸੇ ਉਹਨਾਂ ਦੇ ਪੈਸੇ ਜਿਹੜੇ ਬਚ ਜਾਂਦੇ ਨੇ, ਔਰ ਬਾਕੀ ਰਹਿੰਦੇ 50% ਦੀਆਂ ਈਜ਼ੀ ਮੰਥਲੀ ਇੰਸਟਾਲਮੈਂਟ ਬਣਾ ਸਕਦੀਆਂ ਐਨੀਵੇਅਰ ਬਿਟਵੀਨ 6 ਮਹੀਨੇ ਤੋਂ ਲੈ ਕੇ 4 ਸਾਲ ਦਾ 4 ਸਾਲ ਤੱਕ। ਔਰ ਇਹਦੇ 'ਚ ਜਿਹੜੀ ਸਭ ਤੋਂ ਇੰਪੋਰਟੈਂਟ ਫੈਕਟਰ ਹੈ ਕਿ ਅਸੀਂ ਇੱਕ ਨਿੱਕਾ ਪੈਸਾ ਚਾਰਜ ਨਹੀਂ ਕਰਦੇ ਜਿੰਨਾ ਤੁਹਾਡਾ ਕਰਜ਼ਾ ਮਾਫ ਨਹੀਂ ਹੋ ਜਾਂਦਾ। ਸੋ ਜੇ 4 ਕਾਰਡ ਨੇ, ਜੇ ਇੱਕ ਸੈਟਲ ਹੋਏਗਾ ਤਾਂ ਦੈਨ ਯੂ ਵਿਲ ਪੇ ਫੀਸ ਫॉर ਓਨਲੀ 1 ਕਾਰਡ। ਔਰ ਇਹਦੇ ਜਿਹੜੀ ਇੰਪੋਰਟੈਂਟ ਇਹੀ ਦੂਜੀ ਇੰਪੋਰਟੈਂਟ ਇਹ ਗੱਲ ਹੈ ਕਿ ਜੇ ਤੁਹਾਡੇ ਸਾਰੇ ਕਿਸੇ ਵੀ ਪੁਆਇੰਟ ਦੇ ਵਿੱਚ ਜਿਹੜੇ ਸਾਰੇ ਪੈਸੇ ਪੇ ਕਰਕੇ, ਲੇਟ ਪੇਮੈਂਟਸ, ਲਾਇਰ ਫੀਸ, ਐਵਰੀਥਿੰਗ ਪੇ ਕਰਕੇ, ਸਟਿਲ ਯੂ ਸੇਵ ਅਪ ਟੂ 50-60%। ਸੋ ਮੈਂ ਨੰਬਰ ਦੱਸਦਾ ਜਾਵਾਂ ਇੱਕ ਵਾਰੀ ਹੋਰ, ਆਈ ਥਿੰਕ 888 888 9914 888 9914 ਸਾਡੀ ਵੈਬਸਾਈਟ ਹੈ ura.org, OORAA.org। ਜੀ ਬਿਲਕੁਲ। ਸੋ ਇਹ ਸਿਚੁਏਸ਼ਨ ਜਿਹੜੀਆਂ ਚੱਲ ਰਹੀਆਂ, ਤੇ ਨਿਰਮਲ ਮਾਨ ਜੀ ਬੈਂਚ ਵਾਰੰਟਸ ਦਾ ਸਿਲਸਿਲਾ ਚੱਲ ਰਿਹਾ ਹੈ ਅਜੇ ਵੀ? ਜੀ ਬਿਲਕੁਲ ਕਿਉਂਕਿ ਹੁਣ ਥੋੜ੍ਹੀਆਂ ਜਿਹੀਆਂ ਗਲਤੀਆਂ ਕੁਛ ਸਾਡੇ ਕਲਾਇੰਟਸ ਉਹਨਾਂ ਵੱਲੋਂ ਵੀ ਹੋਈਆਂ ਕਿ ਹਾਂ ਵੀ ਉਹ ਗੱਡੀਆਂ ਲੈ ਲਈਆਂ, ਟਰੱਕ ਲੈ ਲਏ, ਉਹਨਾਂ ਦੀ ਪੇਮੈਂਟਾਂ ਨਹੀਂ ਦਿੱਤੀਆਂ। ਜਦੋਂ ਰੀਪੋਜੈਸ਼ਨ ਹੋਈ ਤਾਂ ਰੀਪੋਜੈਸ਼ਨ ਵੀ ਹੈਂਡ ਓਵਰ ਨਹੀਂ ਕਰਦੇ। ਕਈ ਵਾਰ ਉਹਨਾਂ ਨੂੰ ਆਪਣੇ ਜਿਹੜੇ ਬੰਦਾ ਰੀਪੋਜੈਸ਼ਨ ਲੈਣ ਆਇਆ ਉਹਨਾਂ ਨੂੰ ਇੱਧਰ ਉੱਧਰ ਭਜਾਇਆ। ਸੋ ਮਲਟੀਪਲ ਸਾਡੇ ਕੋਲ ਹਰ ਮਹੀਨੇ ਆਉਂਦੇ ਰਹਿੰਦੇ ਨੇ ਮਲਟੀਪਲ ਆਰਡਰਸ, ਜਿਹਦੇ ਵਿੱਚ ਬੈਂਚ ਵਾਰੰਟ ਇਸ਼ੂ ਕੀਤੇ ਹੋਏ ਗਵਰਨਮੈਂਟ ਨੇ, ਕਿ ਅਰੈਸਟ ਵੀ ਕਰ ਰਹੇ ਨੇ, ਜਿਹੜਾ ਅੱਗੇ ਪਿਛਲੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਇਹ ਪੋਸੀਬਲ ਨਹੀਂ ਹੁੰਦਾ ਕਦੇ। ਕਰਜ਼ੇ ਵਾਸਤੇ ਅਰੈਸਟ ਨਹੀਂ ਹੋਈਆਂ, ਹੁਣ ਅਰੈਸਟ ਵੀ ਹੋ ਰਹੀਆਂ ਨੇ, ਔਰ ਮਲਟੀਪਲ ਕੇਸਿਸ ਜਿਹੜੇ ਸਾਡੇ ਕੋਲ ਆਏ ਨੇ ਜਿਹਦੇ ਵਿੱਚ ਬੈਂਚ ਵਾਰੰਟ ਇਸ਼ੂ ਹੋਏ ਨੇ ਜਾਂ ਅਰੈਸਟ ਵੀ ਹੋਈਆਂ ਨੇ। ਈਵਨ ਇੱਕ ਸਾਡੇ ਕਲਾਇੰਟ ਨੇ ਉਹਨੂੰ ਆਉਂਦਿਆਂ 에ਅਰਪੋਰਟ ਤੋਂ ਹੀ ਅਰੈਸਟ ਕਰ ਲਿਆ ਸੀ, ਇੰਡੀਆ ਗਏ ਹੋਏ ਹਨ। ਸੋ ਥਿੰਗਸ ਆਰ ਗੈਟਿੰਗ ਰੀਅਲੀ ਟਾਈਟ। ਠੀਕ ਹੈ। ਤੇ ਬਹੁਤ ਸਾਰੇ ਇਦਾਂ ਦੇ ਵੀ ਨਿਰਮਲ ਮਾਨ ਜੀ, ਆਪਾਂ ਨੂੰ ਪਤਾ ਹੈ ਵੀ ਲੇਟਲੀ ਜਦੋਂ ਕੋਵਿਡ ਦਾ ਦੌਰ ਸੀ, ਪੈਂਡੈਮਿਕ ਦਾ, ਮਨੀ ਬਹੁਤ ਬਣ ਰਹੀ ਸੀ ਸਾਰਿਆਂ ਦੀ, ਹਰ ਬਿਜ਼ਨਸ ਬੂਮ ਵੀ ਕੀਤਾ, ਇੰਜੈਕਟ ਬਹੁਤ ਹੋਈ ਮਨੀ, ਆਪਾਂ ਨੂੰ ਪਤਾ ਆ ਸਾਰੇ ਪਾਸੇ। ਤੇ ਉਹ ਪਤਾ ਹੀ ਸੀਗਾ ਬਾਅਦ ਚੋਂ ਇਨਫਲੇਸ਼ਨ ਦੇ ਦੌਰ ਦੇ ਵਿੱਚ ਆਪਾਂ ਨੂੰ ਦੇਖਣੀ ਪੈਣੀ ਆ। ਮਹਿੰਗੇ ਜਦੋਂ ਟਰੱਕ ਲਏ, ਫਿਰ ਉਹ ਦੇਖ ਕੇ ਪਹਿਲੋਂ ਠੀਕ ਆ ਕਿਸ਼ਤਾਂ ਦੇ ਹੋ ਰਹੀਆਂ ਸੀ, ਉਹ ਸਾਰਾ ਕੁਝ ਹੋ ਰਿਹਾ ਸੀ, ਗੱਡੀਆਂ ਵੀ ਮਹਿੰਗੀਆਂ ਲੈ ਲਈਆਂ, ਸਾਰਾ ਕੁਝ ਜਿਹੜਾ ਉਹ ਲੈ ਲਿਆ। ਹੁਣ ਪਰ ਲਾਲੇ ਪਏ ਆ, ਟਰੱਕਿੰਗ ਦਾ ਹਾਲਾਤ ਵੀ ਆਪਾਂ ਨੂੰ ਪਤਾ ਹੈ ਵੀ ਕਿਸ ਤਰੀਕੇ ਦੇ ਨਾਲ ਆ। ਇੱਥੋਂ ਤੱਕ ਕਿ ਹੁਣ ਸਟੋਰਾਂ ਦੇ ਵੀ ਹਾਲਾਤ ਲਿਮਿਟਡ ਜਿਹੜੇ ਉਹ ਬਣਦੇ, ਜਿਹੜੇ ਉਹ ਜਾ ਰਹੇ ਆ। ਕੰਮ ਲੋਕਾਂ ਦਾ ਉਸ ਤਰੀਕੇ ਦੇ ਨਾਲ ਮਨੀ ਓਨੀ ਨਹੀਂ ਆ, ਸਪੈਂਡ ਨਹੀਂ ਓਨੀ ਹੋ ਰਹੀ। ਸੋ ਉਹਨਾਂ ਸਿਚੁਏਸ਼ਨ 'ਚ ਜਿਹੜੇ ਹੁਣ ਡਿਫਾਲਟ ਕਰ ਰਹੇ ਆ, ਜੇ ਆਪਣੇ ਇਕਵਿਪਮੈਂਟ ਦੇ ਲੋਨਸ ਦੇ ਉੱਤੇ, ਗੱਡੀਆਂ ਦੇ ਲੋਨਸ ਦੇ ਉੱਤੇ, ਜਾਂ ਘਰਾਂ ਦੇ ਲੋਨਸ ਦੇ ਉੱਤੇ, ਉਹਨਾਂ ਦੇ ਕੋਲ ਫਿਰ ਕੀ ਆਪਸ਼ਨਸ ਜਿਹੜੀਆਂ ਉਹ ਬਚਦੀਆਂ ਨੇ? ਬਿਲਕੁਲ ਉਹਨਾਂ ਕੋਲ ਵੀ ਆਈ ਥਿੰਕ ਜਨਰਲੀ ਆਪਸ਼ਨ ਤੇ ਇਹੀ ਨੇ ਕਿ ਕੋਈ ਨਾ ਕੋਈ ਹੁੰਦਾ ਕੀ ਹੈ ਰਾਜ ਜਿਹਦੇ ਵਿੱਚ ਨਾ, ਕਿਉਂਕਿ ਡਿਫਾਲਟ ਵੀ ਕਰ ਲੈਂਦੇ ਆ, ਰੀਪੋਜੈਸ਼ਨ ਵੀ ਕਰ ਲੈਂਦੇ ਆ। ਉਹਦੇ ਜੇ ਮੰਨ ਲਓ ਕਿ ਪ੍ਰਾਪਰਟੀ ਜਿਹੜੀ ਉਹਨਾਂ ਦਾ ਇਕਵਿਪਮੈਂਟ ਦੀ 40,000 ਦੀ ਇਸ ਟਾਈਮ ਮਾਰਕੀਟ ਵੈਲਿਊ ਹੋਈ, ਕਈ ਵਾਰ 60-70 ਹਜ਼ਾਰ ਉਹਨਾਂ ਉੱਤੇ ਹੋਰ ਪਾ ਦਿੰਦੇ ਨੇ ਕਿ ਜਿੰਨਾ ਰਿਮੇਨਿੰਗ ਬੈਲੈਂਸ ਹੀ ਉਹ ਚੀਜ਼ ਵੀ ਲੈ ਜਾਂਦੀ, ਉਹਦੇ ਬਾਅਦ ਦੁਬਾਰਾ ਉਹਨਾਂ ਤੇ ਫਿਰ ਇੱਕ ਡੈਟ ਦਾ ਜਿਹੜਾ ਮਾਰ ਪੈਂਦੀ ਹੈ। ਸੋ ਉਸ ਸਿਚੁਏਸ਼ਨ ਦੇ ਵਿੱਚ ਮੈਂ ਤਾਂ ਇਹੀ ਕਹਾਂਗਾ ਕਿ ਜਿੰਨੇ ਵੀ ਸਾਡੇ ਕਸਟਮਰਸ ਹੈਗੇ ਨੇ, ਜਿਹੜਾ ਜਿਸ ਤਰ੍ਹਾਂ ਦੇ ਵੀ ਹੈਗੀ ਹੈ, ਚਾਹੇ ਘਰ ਦੀ ਹੈ ਜਾਂ ਤੁਹਾਡੀ ਆ, ਤੁਸੀਂ ਤੇ ਸਟੋਰਾਂ ਦੀ ਗੱਲ ਕੀਤੀ, ਅੱਜ ਹਾਲਾਤ ਇਹ ਬਣੇ ਪਏ ਨੇ ਅੱਜ ਕੱਲ੍ਹ, ਜਿੱਦਾਂ ਹਰਜੀਤ ਭਾਜੀ ਨੇ ਕਿਹਾ ਕਿ ਨੌਕਰੀ ਵਾਲੇ ਵੀ, ਆਮ IT ਵਾਲੇ ਜਿਹਨਾਂ ਨੂੰ ਕਦੇ ਇਹਨਾਂ ਦਾ ਸਟ੍ਰੈਸ ਨਹੀਂ ਪਿਆ, ਉਹ ਵੀ ਬਹੁਤ ਜ਼ਿਆਦਾ ਜੌਬ ਲੂਜ਼ ਹੋ ਰਹੇ ਨੇ, ਜਾਂ ਜਿਹੜਿਆਂ ਨੇ ਜੌਬ ਨਿਕਲ ਗਈਆਂ ਨੇ, ਜੌਬ ਮਿਲਦੇ ਬਚਾਲ ਆਲਮੋਸਟ 3 ਤੋਂ 6 ਮਹੀਨੇ ਲੱਗਦੇ ਪਏ ਨੇ। ਤਾਂ ਸਿਚੁਏਸ਼ਨ ਹਰ ਪਾਸੇ ਖਰਾਬ ਹੈ। ਤੇ ਕਾਲ ਕਰ ਲਓ, ਜੇ ਕੁਆਲੀਫਾਈ ਕਰਨਗੇ ਮੋਸਟ ਆਫ ਦੈਮ ਦੇ ਵਿਲ ਕੁਆਲੀਫਾਈ। ਜੇ ਨਹੀਂ ਕੁਆਲੀਫਾਈ ਕਰਦੇ ਤੇ ਅਸੀਂ ਦੱਸ ਦਾਂਗੇ ਕਿ ਤੁਸੀਂ ਕੁਆਲੀਫਾਈ ਨਹੀਂ ਕਰਦੇ, ਕਿ ਉਹ ਤੋਂ ਇਲਾਵਾ ਤੁਹਾਡੇ ਕੋਲ ਕੀ ਆਪਸ਼ਨਸ ਹੈਗੇ ਨੇ ਆਪਣੇ ਆਪ ਨੂੰ ਸਿਕਿਉਰ ਰੱਖਣ ਵਾਸਤੇ, ਜਾਂ ਫਾਈਨੈਂਸ਼ੀਅਲੀ ਆਪਣੇ ਨੂੰ ਥੋੜਾ ਸਟੇਬਲ ਰੱਖਣ ਵਾਸਤੇ। ਜੀ, ਗੱਲਬਾਤ ਤੇ ਕਰਨੀ ਬਿਲਕੁਲ ਫ੍ਰੀ ਆ, ਕੋਈ ਚਾਰਜ ਨਹੀਂ। ਇਹਨਾਂ ਨੇ ਕਹਿੰਦੇ ਜਿੱਦਾਂ ਦੱਸ ਰਹੇ ਆ ਨਿਰਮਲ ਮਾਨ ਜੀ, ਪਹਿਲੋਂ ਜਿਹੜਾ ਕੋਈ ਚਾਰਜ ਨਹੀਂ, ਜਦੋਂ ਪੂਰਾ ਮਸਲਾ ਹੱਲ ਹੁੰਦਾ ਹੈ ਉਸ ਤੋਂ ਬਾਅਦ ਦੇ ਵਿੱਚ ਹੀ ਜਿਹੜਾ ਉਹ ਇਹਨਾਂ ਦੇ ਚਾਰजेस ਜਿਹੜੇ ਹੁੰਦੇ ਆ। ਸੋ ਉਸ ਦੇ ਲਈ ਕੰਟੈਕਟ ਕਰੋ 888 888 99 14 888 888 9914 ਦੇ ਉੱਤੇ ਨਿਰਮਲ ਮਾਨ ਜੀ ਦੇ ਨਾਲ ਜਿਹੜਾ ਉਹ ਤੁਸੀਂ ਕੰਟੈਕਟ ਕਰੋ, ਊੜਾ ਡੈਟ ਰਿਲੀਫ ਵਾਲਿਆਂ ਦੇ ਨਾਲ। ਨਿਰਮਲ ਮਾਨ ਜੀ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ। ਥੈਂਕ ਯੂ, ਸਤਿ ਸ਼੍ਰੀ ਅਕਾਲ। ਤੇ ਜਾਂਦੇ ਰਾਜਕਰਵੀਰ ਸਿੰਘ ਜੀ, ਆਪਾਂ ਇੱਕ ਖਬਰ ਸਾਂਝੀ ਕਰ ਲਈਏ? ਜੀ ਜ਼ਰੂਰ। ਜਾਂ 1 ਮਿੰਟ ਦੀ ਆ। ਦੇਖੋ, ਆਪਾਂ ਤੁਹਾਡੇ ਨਾਲ ਖਬਰਾਂ ਤਾਂ ਸਾਂਝੀਆਂ ਕਰਦੇ ਹੀ ਰਹਿੰਦੇ ਆ ਵੀ ਕਿਸ ਤਰ੍ਹਾਂ ਜਿਹੜੀ ਡਰੱਗ ਮਰਵਾਨਾ, ਫੈਂਟਲੀਨ ਫੜੀ ਗਈ ਆ। ਅੱਜ ਇਹ ਖਬਰ ਆ ਰਹੀ ਆ ਬਿੰਨੀਪੈਗ ਤੋਂ, ਵੀ ਬਿੰਨੀਪੈਗ ਇੰਟਰਨੈਸ਼ਨਲ ਏਅਰਪੋਰਟ ਤੇ 14.5 ਕਿਲੋ ਡੋਡੇ ਫੜੇ ਗਏ। ਤੇ ਇਹ ਜਿਹੜੇ ਡੋਡੇ ਵੀ ਸੀ ਅਮਰੀਕਾ ਤੋਂ ਪਹੁੰਚੇ ਸੀ। ਸੋ 29,000 ਇਹਨਾਂ ਦੀ ਕੀਮਤ ਦੱਸੀ ਜਾ ਰਹੀ ਆ। ਕੈਨੇਡੀਅਨ ਜਿਹੜੀ ਬਾਰਡਰ ਸਿਕਿਉਰਿਟੀ ਏਜੰਸੀ ਆ, ਉਹਨਾਂ ਨੇ ਡੋਡੇ ਫੜੇ ਹੈਗੇ। ਅੱਛਾ ਜੀ। ਸੋ ਇਸ ਚੀਜ਼ ਨੂੰ ਲੈ ਕੇ ਤਾਂ ਹਰਜੋਤ ਸਿੰਘ ਜੀ ਪਹਿਲੋਂ ਵੀ ਰੌਲਾ ਤਾਂ ਸੀਗਾ ਹੀ, ਓਪੀਅਮ
ਦੇ ਨਾਲ ਸੰਬੰਧਿਤ ਤੇ ਜਿਹੜੀ ਸਿੱਧੀ ਜਿਹੜੀ ਉਹ ਚੀਜ਼ ਆ ਓਪੀਐਮ ਆਪਾਂ ਨੂੰ ਪਤਾ ਵੀ ਓਪੀਆਇਡਸ ਦੇ ਵਿੱਚ ਆਉਂਦਾ ਆ ਤੇ ਓਪੀਆਇਡ ਦਾ ਜਿਹੜਾ ਕ੍ਰਾਈਸਿਸ ਆ ਉਹ ਕੰਮ ਖਰਾਬ ਹੀ ਆ ਉਹ ਬੜਾ ਚੰਗਾ ਜਿਹੜਾ ਉਹ ਨਹੀਂ ਹੈਗਾ। ਸੋ ਭਾਈ ਜਿਹੜਾ ਬਚ ਕੇ ਜਿਹੜਾ ਇਸ ਚੀਜ਼ ਦੇ ਵਿੱਚ ਚਲੋ ਜਿਹੜੀ ਪੋਪੀ ਕਹਿੰਦੇ ਆ ਨਾ ਸ਼ਾਇਦ ਇਹਨੂੰ ਡੋਡੇ ਨੂੰ ਤੇ ਉਹ ਫਿਰ ਪੋਪੀ ਸ਼ੇਮ ਹੋ ਜਾਂਦੀ ਆ। ਫਿਰ ਇਹ ਬਚ ਕੇ ਜਰਾ ਇਹੋ ਜਿਹੀਆਂ ਚੀਜ਼ਾਂ ਨੂੰ ਪੁੱਠੇ ਕੰਮਾਂ ਤੋਂ ਜਿਹੜਾ ਉਹ ਨਾ ਕਰਿਆ ਕਰੋ ਕਿਉਂ ਆਪਣੇ ਆਪ ਨੂੰ ਤੇ ਕੌਮ ਨੂੰ ਜਿਹੜਾ ਉਹ ਕਮਿਊਨਿਟੀ ਨੂੰ ਬਦਨਾਮ ਫਿਰ ਤੁਸੀਂ ਹੁੰਦੇ ਆ ਤੇ ਸਭ ਨੂੰ ਹੀ ਪਤਾ ਵੀ ਡੋਡੇ ਤੇ ਜਿਹੜੀ ਇਹ ਕੰਮ ਆ ਇਹ ਕਿਹੜੇ ਵਾਲੇ ਪਾਸੇ ਜਿਹੜਾ ਉਹ ਹੁੰਦਾ ਆ ਕੌਣ ਜਿਹੜੇ ਉਹ ਜ਼ਿਆਦਾ ਕਰ ਰਹੇ ਆ। ਸੋ ਹੁਣੇ ਦੇਖੋ ਅਮਰੀਕਾ ਤੋਂ ਗਏ ਆ ਕੈਨੇਡਾ ਦੇ ਬਾਰਡਰ ਤੇ ਫੜੇ ਆ। ਅਮਰੀਕਾ 'ਚ ਕਿੱਥੋਂ ਆਏ ਆ ਇਹ ਵੀ ਪਤਾ ਲੱਗੂਗਾ ਹੀ ਹੌਲੀ ਹੌਲੀ। ਤੇ ਕੈਨੇਡਾ ਦੀ ਸਰਕਾਰ ਜੇ ਹੁਣ ਕਹੇ ਵੀ ਭਾਈ ਟਰੰਪ ਸਾਹਿਬ ਜੀ ਤੁਸੀਂ ਸਾਡੇ ਤੇ ਤਾਂ ਇਦਾਂ ਟੈਰਿਫ ਲਾਣੇ ਆ ਵੀ ਕੈਨੇਡਾ ਤੋਂ ਆ ਰਿਹਾ ਤੇ ਹੁਣ ਤੁਸੀਂ ਦੱਸੋ ਠੀਕ ਹੈ ਕਿ ਨਹੀਂ। ਜੀ ਸੋ ਬਿਲਕੁਲ ਸੋ ਧਿਆਨ ਦੇ ਨਾਲ ਵੀ ਇਦਾਂ ਦੇ ਪੁੱਠੇ ਕੰਮਾਂ ਤੋਂ ਜਿਹੜਾ ਉਹ ਬਚੋ ਤੇ ਚੰਗੀ ਗੱਲ ਆ ਹਰਜੋਤ ਸਿੰਘ ਜੀ ਕਿਸੇ ਵੀ ਤਰੀਕੇ ਦਾ ਨਸ਼ਾ ਆ ਜੇ ਉਹ ਫੜਿਆ ਜਾਂਦਾ ਚੰਗੀ ਗੱਲ ਆ ਲੋਕ ਉਸ ਤੋਂ ਬਚਦੇ ਆ ਤੇ ਇਦਾਂ ਦੇ ਜਿਹੜੇ ਲੋਕ ਕਰਨ ਵਾਲੇ ਆ ਇਹਨਾਂ ਨੂੰ ਜਿਹੜਾ ਉਹ ਸਖਤ ਤੋਂ ਸਖਤ ਜਿਹੜੀ ਸਜ਼ਾ ਜ਼ਰੂਰ ਹੋਣੀ ਚਾਹੀਦੀ ਆ। ਸੋ ਹੁਣ ਲੈਨੇ ਜੀ ਆਪਾਂ ਇਜਾਜ਼ਤ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।